ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 25 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ ਜਿਸ ਦਾ ਵੀ ਨਾਮ, ਉਸ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਵਕਤ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਐਪਲੀਕੇਸ਼ਨਸ ਬਾਰੇ ਇਹਨਾਂ ਦੇ ਨਾਲ ਸੰਪਰਕ ਕਰੋ। ਤੇ ਨਾਲ ਹੀ ਜੇਕਰ ਤੁਸੀਂ 65 ਸਾਲ ਦੇ ਹੋ ਚੁੱਕੇ ਹੋ ਜਾਂ 65 ਸਾਲ ਦੇ ਜਿਹੜੇ ਉਹ ਹੋਣ ਵਾਲੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਮੈਡੀਕੇਅਰ ਦੇ ਪਲਾਨਸ ਬਾਰੇ ਜਾਣਕਾਰੀ ਲਈ ਵੀ 408-272-2500 4082722500। ਟੇਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕੀਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਬੀਰ ਸਿੰਘ ਸਮਰਾ, ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ, ਰੈਂਟਨ, ਵਾਸ਼ਿੰਗਟਨ, ਓਂਕਾਰ ਸਿੰਘ, ਫਰੈਜ਼ਨੋ, ਸਰਬਜੀਤ ਸਿੰਘ, ਰੈਂਡਨ ਗੈਸ ਐਂਡ ਫੂਡ, ਐਲਕੋ, ਨਵਾਡਾ, ਕਰਮਵੀਰ ਸਿੰਘ, ਟਰਲੌਕ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਸ, ਵਾਇਓਮਿੰਗ, ਗੁਰਪਾਲ ਸਿੰਘ ਗਿੱਲ, ਸੈਕਰਾਮੈਂਟੋ, ਸੇਵਕ ਸਿੰਘ, ਹੌਲਿਸਟਰ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ, ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਹਰਜੋਤ ਜੀ। ਜੀ ਮੈਨੂੰ ਲੱਗ ਰਿਹਾ ਹਰਜੋਤ ਜੀ ਦੇ ਨਾਲ ਕਨੈਕਸ਼ਨ ਦੀ ਜਿਹੜੀ ਉਹ ਪ੍ਰੋਬਲਮ ਆ, ਤੇ ਆਪਾਂ ਕੋਈ ਨਹੀਂ ਉਹਨਾਂ ਦੇ ਨਾਲ ਜੁੜਦੇ ਹਾਂ ਮੁੜ ਕੇ ਦੁਬਾਰਾ। ਤੇ ਉਸ ਤੋਂ ਨਾਲ ਆਪਾਂ ਜਿਹੜੀਆਂ ਖਬਰਾਂ ਦੇ ਉੱਤੇ ਜਿਹੜੀ ਉਹ ਝਾਤਖੋਰੀ ਆਪਾਂ ਸ਼ੁਰੂ ਕਰਦੇ ਹਾਂ। ਸੋ ਜਿਹੜੀ ਪਹਿਲੀ ਖਬਰ ਆ ਰਹੀ ਆ, ਜਿਹੜਾ ਵਾਲਮਾਰਟ, ਵਰਜੀਨੀਆ ਦੀ ਵਾਲਮਾਰਟ ਦੇ ਵਿੱਚ ਜੋ ਘਟਨਾਕ੍ਰਮ ਵਾਪਰਿਆ ਸੀਗਾ, ਉਸ ਦੇ ਬਾਬਤ ਹੁਣ ਕਈ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆ ਰਹੀਆਂ ਨੇ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਨੇ। ਇੱਕ ਵਾਰੀ ਫਿਰ ਹਰਜੋਤ ਸਿੰਘ ਜੀ, ਆਵਾਜ਼ ਸੁਣ ਰਹੇ ਹੋ ਹੁਣ ਤੁਸੀਂ? ਜੀ ਬਿਲਕੁਲ, ਪਹਿਲਾਂ ਟੈਕਨੀਕਲ ਇਸ਼ੂ ਆ ਗਿਆ ਸੀ ਜੀ। ਸੋ ਵਾਲਮਾਰਟ ਦੇ ਸੰਬੰਧ ਦੇ ਵਿੱਚ ਜਿਹੜਾ ਸ਼ੂਟਰ ਆ, ਉਹਨੇ ਇੱਕ ਡੈਥ ਨੋਟ ਜੋ ਆਪਣੇ ਫੋਨ ਦੇ ਵਿੱਚ ਵੀ ਛੱਡਿਆ ਸੀ। ਉਹਦੇ ਮੁਤਾਬਕ ਇਹ ਆ ਵੀ ਉਸਦੇ ਜੋ ਨਾਲ ਦੇ ਸਾਥੀ EMPLOYEE ਸੀਗੇ, ਉਹਨਾਂ ਦੇ ਨਾਲ ਹੀ ਉਹਦੀ ਜਿਹੜੀ ਪ੍ਰੋਬਲਮ ਚੱਲ ਰਹੀ ਸੀ। ਤੇ ਉਸਨੇ ਉਸੇ ਹੀ ਦਿਨ ਜੋ 9mm ਦੀ ਹੈਂਡਗਨ ਆ ਲੀਗਲੀ ਪਰਚੇਜ਼ ਕੀਤੀ ਸੀ ਤੇ ਉਹਦਾ ਕੋਈ ਵੀ ਕ੍ਰਿਮੀਨਲ ਰੈਕਡ ਨਹੀਂ ਸੀ। ਤੇ ਉਸਨੇ ਜੋ ਨੋਟ ਲਿਖਿਆ ਆ ਉਹਦੇ ਵਿੱਚ ਲਿਖਿਆ ਸੀ ਵੀ ਕੁਛ ਜਿਹੜੇ ਨਾਮ ਆ ਮੈਂ ਉਹਨਾਂ ਨੂੰ ਐਲੀਮੀਨੇਟ ਕਰਨਾ ਚਾਹਨਾ, ਤੇ ਕਿਹਾ ਵੀ ਕੁਛ ਜਿਹੜੇ ਬੇਵਕੂਫ ਲੋਕ ਆ ਉਸ ਨੂੰ ਹਰਾਸ ਕਰ ਰਹੇ ਸੀ ਵੀ ਉਹਦੀ ਜਿਹੜੀ ਇੰਟੈਲੀਜੈਂਸ ਆ ਬੜੀ ਲੋ ਹੈਗੀ ਆ ਤੇ ਉਸ ਨੂੰ ਜਿਹੜੀ ਅਕਲ ਨਹੀਂ ਹੈਗੀ। ਸੋ ਇਹੀ ਕਾਰਨ ਹੋਇਆ ਵੀ ਮੈਨੂੰ ਜਿਹੜਾ ਆ ਇਹ ਕੰਮ ਕਰਨਾ ਪਿਆ ਹੈਗਾ। ਇਹ ਉਸਨੇ ਆਪਣੇ ਨੋਟ ਦੇ ਵਿੱਚ ਲਿਖਿਆ ਸੀਗਾ। ਕਹਿੰਦਾ ਵੀ ਮੈਂ ਚਾਹੁੰਦਾ ਆ ਵੀ ਮੇਰੀ ਵਿਸ਼ ਇਹੀ ਸੀ ਵੀ ਮੈਂ ਸਟਾਰਟ ਓਵਰ ਕਰਾਂ ਸਕ੍ਰੈਚ ਤੋਂ, ਤੇ ਮੇਰੇ ਪੇਰੈਂਟਸ ਵੀ ਜਿਹੜੇ ਆ ਮੇਰੇ ਨਾਲ ਹੋਣ, ਪਰ ਜੋ ਉਸਨੂੰ ਸਟੈਪ ਲੈਣਾ ਪਿਆ ਉਹ ਇਸ ਕਰਕੇ ਹੀ ਲੈਣਾ ਪਿਆ ਹੈਗਾ। ਜੀ ਬਿਲਕੁਲ। ਹੁਣ ਤੁਸੀਂ ਦੇਖੋ ਵੀ ਕੀ ਜਿਹੜਾ ਇਹ ਮਾਹੌਲ ਕਈ ਵਾਰੀ ਕੰਮ ਵਾਲੀ ਥਾਂ ਦੇ ਉੱਤੇ ਸਿਰਜ ਹੋ ਜਾਂਦਾ ਆ, ਬਣ ਜਾਂਦਾ ਆ। ਕਿਸੇ ਦੇ ਦੁਆਰਾ ਵੀ ਇੱਦਾਂ ਦੀ ਹਿੰਸਾ ਕਰਨਾ ਉਹ ਠੀਕ ਨਹੀਂ ਆ। ਇਸ ਨੂੰ ਕੋਈ ਵੀ ਕਿਸੇ ਵੀ ਹੱਦ ਤੱਕ ਕਿਸੇ ਵੀ ਤਰੀਕੇ ਨਾਲ ਜਾਇਜ਼ ਜਿਹੜਾ ਉਹ ਨਹੀਂ ਠਹਿਰਾ ਸਕਦਾ। ਪਰ ਇਹ ਆ ਵੀ ਬੰਦੇ ਕਈ ਵਾਰੀ ਸਨੈਪ ਕਰ ਜਾਂਦੇ ਨੇ। ਉਹ ਅਚਾਨਕ ਮਨ ਜਿਹੜਾ ਉਹਨਾਂ ਦਾ ਬਦਲ ਜਾਂਦਾ। ਕਦੀ ਉਹਦੇ ਇੱਦਾਂ ਦੀ ਕੋਈ ਚੀਜ਼ ਨਹੀਂ ਆਖੀ, ਕਦੀ ਨਹੀਂ ਕੀਤਾ,
ਤੇ ਉਸਨੇ ਆ ਚੀਜ਼ ਜਿਹੜੀ ਉਹ ਕਰ ਦਿੱਤੀ। ਕੀਤਾ ਇਸਨੇ ਦੇਖੋ ਆਬਵੀਅਸਲੀ ਬਹੁਤ ਹੀ ਗਲਤ, ਆਪ ਵੀ ਆਪਣੇ ਆਪ ਨੂੰ ਵੀ ਮਾਰ ਲਿਆ, ਬਾਕੀਆਂ ਨੂੰ ਵੀ ਜਿਹੜਾ ਉਹ ਮਾਰ ਦਿੱਤਾ। ਭਾਈ ਜੇ ਇੰਨਾ ਹੀ ਦੁਖੀ ਸੀ ਤੇ ਜੇ ਤੈਨੂੰ ਇੰਨੀ ਹੋਈ ਸੀਗੀ, ਤੂੰ ਕੋਈ ਕਾਉਂਸਲਿੰਗ ਕਰਦਾ, ਹੋਰ ਕੁਝ ਕਰਦਾ, ਬਾਕੀਆਂ ਨੂੰ ਕਿਉਂ ਮਾਰ ਦਿੱਤਾ? ਇਹ ਜਿਹੜਾ ਕਾਰਵਾਈ ਹੈ ਤੁਸੀਂ ਕਿਉਂ ਕੀਤੀ? ਸੋ ਇੱਥੋਂ ਇਹ ਵੀ ਆ ਵੀ ਭਾਈ ਹਰਜੋਤ ਸਿੰਘ ਜੀ ਵੀ ਮੈਂਟਲੀ ਅੱਜ ਕੱਲ੍ਹ ਲੋਕਾਂ ਦੇ ਹਾਲਾਤ ਬੜੇ ਮਾੜੇ ਹੋਏ ਪਏ ਆ। ਸਟਰੋਂਗ ਜਿਹੜੇ ਉਹ ਬਿਲਕੁਲ ਨਹੀਂ ਆ, ਕਿਸੇ ਦੀ ਗੱਲ ਨਾ ਉਹਨਾਂ ਕੋਲ ਜਰੀ ਜਾਂਦੀ ਆ ਨਾ ਸੁਣੀ ਜਾਂਦੀ ਆ। ਲੋਕ ਗੁੱਸੇ ਖੋਰੇ ਬਹੁਤ ਜ਼ਿਆਦਾ ਹੋਏ ਪਏ ਆ। ਉਸੇ ਦਿਨ ਬੰਦੂਕ ਖਰੀਦ ਕੇ ਉੱਥੇ ਹੀ ਆਪਣੇ ਸਾਥੀਆਂ ਦੇ ਨਾਲ, ਜਿਨ੍ਹਾਂ ਦੇ ਨਾਲ ਕੰਮ ਕਰਦਾ ਸੀ, ਉਹਨੂੰ ਇਹਨੇ ਦੇਖੋ ਕਿੱਦਾਂ ਜਿਹੜੀਆਂ ਉਹ ਗੋਲੀਆਂ ਮਾਰ ਕੇ ਬਾਕੀਆਂ ਨੂੰ ਜਿਹੜਾ ਉਹ ਮਾਰ ਦਿੱਤਾ। ਸੋ ਲੋਕ ਉੱਥੇ ਡਰ ਦਾ ਮਾਹੌਲ ਤਾਂ ਆਬਵੀਅਸਲੀ ਜਿਹੜਾ ਉਹ ਹੋਣਾ ਆ। ਸੋ ਇਹ ਚੀਜ਼ਾਂ ਜਿਹੜੀਆਂ ਉਹ ਇਸ ਟਾਈਮ ਦੇਖੀਆਂ। ਤੇ ਉਹਨੇ ਦੇਖੋ ਹਰਜੋਤ ਸਿੰਘ ਜੀ ਕਹਿੰਦੇ ਵੀ ਜਿੱਦਾਂ ਹੰਟ ਕਰਦੇ ਹੁੰਦੇ ਆ ਨਾ, ਵੀ ਲੱਭ ਕੇ ਚੁਣ ਕੇ ਜਿੱਦਾਂ ਮਾਰਨਾ ਹੈ। ਸੋ ਕੋਲਡ ਬਲੱਡਡ ਮਰਡਰ ਜਿਹੜੇ ਆ ਉਸਨੇ ਇਹ ਐਗਜ਼ੀਕਿਊਸ਼ਨਸ ਜਿਹੜੀਆਂ ਆ ਉੱਥੇ ਕੀਤੀਆਂ ਐਂਡਰੇ ਬੈਂਗ ਨੇ। ਤੇ ਸੇਮ ਡੇ ਬੰਦੂਕ ਖਰੀਦ ਕੇ ਤੇ ਉਸਨੇ ਜਿਹੜੇ ਕਾਂਡ ਨੂੰ ਏਡੇ ਵੱਡੇ ਨੂੰ ਅੰਜਾਮ ਦਿੱਤਾ ਆ। ਤੇ ਭਾਈ ਤਾਂ ਹੀ ਉਦਣ ਵੀ ਕਹਿ ਰਹੇ ਸੀ, ਅੱਜ ਵੀ ਆਪਾਂ ਕਹਿੰਦੇ ਪਹਿਲੀ ਵਾਰੀ ਨਹੀਂ ਹੋਇਆ ਵੀ ਕੋ-ਵਰਕਰ ਨੇ ਕਿਸੇ ਨੇ ਜਿੱਥੇ ਕੋਈ ਕੰਮ ਕਰ ਰਿਹਾ ਵੀ ਉੱਥੇ ਨੇ ਕਿ ਸ਼ਦਾਈਪੁਣਾ ਜਿਹੜਾ ਉਹ ਖਿਲਾਰਿਆ ਹੋਵੇ। ਤੇ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਕੌਣ ਕਿੱਦਾਂ ਦਾ ਜਿਹੜਾ ਬਿਹੇਵ ਆ ਉੱਥੇ ਕਰ ਰਿਹਾ ਆ। ਸੋ ਬੀ ਨਾਈਸ ਟੂ ਐਵਰੀਵਨ, ਉਹ ਤਾਂ ਹੈਗਾ ਹੀ ਹੈਗਾ ਆ। ਤੇ ਬਾਕੀ ਜੇ ਕੋਈ ਇਦਾਂ ਦੇ ਸਨਕੀਪਨਾ ਕਰਦਾ ਆ ਜਾਂ ਕੋਈ ਇਦਾਂ ਦੇ ਲੱਛਣ ਦਿਖਾਉਂਦਾ ਆ, ਤੇ ਭਾਈ ਤੁਰੰਤ ਆਪਣੇ ਜਿਹੜੇ ਹਾਇਰ ਅਥਾਰਟੀਜ਼ ਆ ਉਹਨਾਂ ਦੇ ਨਾਲ ਜਿਹੜਾ ਤੁਸੀਂ ਸੰਪਰਕ ਕਰੋ, ਤਾਂ ਜੋ ਜੇ ਉਹਨੂੰ ਕੋਈ ਇੰਟਰਵੈਂਸ਼ਨ ਦੀ ਜ਼ਰੂਰਤ ਆ, ਜੇ ਉਹ ਮਦਦ ਹੋ ਸਕਦੀ ਆ ਵੀ ਭਾਈ ਇਦਾਂ ਦੀ ਸਨੈਪ ਹੋਣ ਤੋਂ ਪਹਿਲਾਂ ਉਹਦੀ ਮਦਦ ਹੋਵੇ। VTA 'ਚ ਆਪਾਂ ਦੇਖਿਆ, FedEx 'ਚ ਆਪਾਂ ਦੇਖਿਆ, ਤੇ ਆ ਹੁਣ ਵਾਲਮਾਰਟ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਆਪਣੇ ਕੋ-ਵਰਕਰਸ ਨੂੰ ਜਿਹੜੀਆਂ ਇਹ ਗੋਲੀਆਂ ਮਾਰਨ ਦਾ ਸਿਲਸਿਲਾ ਜਾਂ ਉਹਨਾਂ ਦੇ ਉੱਤੇ ਗੁੱਸਾ ਜਾਂ ਕਿਹੜ ਜਾਂ ਖਿੱਝ ਕੱਢਣ ਦਾ ਜਿਹੜਾ ਸਿਲਸਿਲਾ ਆ ਇਹ ਚੱਲ ਰਿਹਾ ਆ। ਆਲਦੋ ਇਹ ਬਹੁਤ ਕਦੀ ਕਿਤੇ ਹੁੰਦਾ ਆ, ਪਰ ਇਹਦੇ ਨਾਲ ਮਾਹੌਲ ਕੰਮ ਵਾਲੀਆਂ ਥਾਵਾਂ ਦੇ ਉੱਤੇ ਫਿਰ ਇਦਾਂ ਦਾ ਡਰ ਵਾਲਾ ਜਿਹੜਾ ਉਹ ਬਣ ਜਾਂਦਾ ਆ। ਜੈਸਕਾ ਵਿਲਜੈਸਕੀ ਇੱਕ ਜੋ ਲੇਡੀ ਆ, ਉਸਨੇ ਸਿਰਫ 5 ਦਿਨ ਪਹਿਲਾਂ ਹੀ ਕੰਮ ਸ਼ੁਰੂ ਕੀਤਾ ਸੀ ਤੇ ਉਸ ਨੂੰ ਜੋ ਇਹ ਸ਼ੂਟਰ ਸੀ ਉਸਨੇ ਕੁਝ ਨਹੀਂ ਕਿਹਾ। ਉਹ ਕਹਿੰਦੀ ਭਈ ਮੈਂ ਟੇਬਲ ਦੇ ਥੱਲੇ ਲੁਕ ਗਈ ਸੀ ਤੇ ਉਸਨੇ ਆਵਾਜ਼ ਮਾਰ ਕੇ ਕਿਹਾ ਭਈ ਜੈਸਕਾ ਕਮ ਆਊਟ ਐਂਡ ਗੋ ਅਵੇ। ਕਹਿੰਦੀ ਵੀ ਮੈਂ 5 ਦਿਨ ਪਹਿਲਾਂ ਹੀ ਕੰਮ ਸ਼ੁਰੂ ਕੀਤਾ ਸੀ। ਸੋ ਉਹਨੇ ਇਹ ਦੱਸਿਆ ਆ ਜੈਸਕਾ ਨਾਮ ਦੀ ਇਸ ਲੇਡੀ ਨੇ ਭਈ ਉਸਨੇ ਮੇਕ ਸ਼ੋਰ ਕੀਤਾ ਜਿਨ੍ਹਾਂ ਦੇ ਨਾਲ ਉਹਦਾ ਜਿਹੜਾ ਬਿਹੇਵੀਅਰ ਸਹੀ ਨਹੀਂ ਸੀ ਜਾਂ ਜਿਹੜੇ ਲੋਕ ਉਹਨੂੰ ਮਜ਼ਾਕ ਕਰਦੇ ਸੀ ਉਹ ਆਲਰੇਡੀ ਗਨ ਦੇ ਨਾਲ ਥੱਲੇ ਡਿੱਗੇ ਪਏ ਸੀ, ਦੁਬਾਰਾ ਕੀ ਫੇਰ ਉਹਨਾਂ ਦੇ ਗੋਲੀਆਂ ਮਾਰੀਆਂ ਦੇਖੋ ਵੀ ਮੇਕ ਸ਼ੋਰ ਕਰਨ ਦੇ ਲਈ ਵੀ ਉਹ ਪੂਰੀ ਤਰ੍ਹਾਂ ਜਿਹੜੇ ਆ ਮਰ ਮਰ ਗਏ। ਚੁੱਕੇ ਹੈਗੇ ਆ। ਸੋ 2.5 ਲੱਖ ਪੋਪੂਲੇਸ਼ਨ ਦੇ ਟਾਊਨ ਵਾਲਾ ਚੈਸਪੀਕ ਇਹ ਜਿਹੜਾ ਸ਼ਹਿਰ ਆ ਵਰਜੀਨੀਆ ਦੇ ਕੋਸਟ ਤੇ ਹੈਗਾ। ਇਸ ਦੇ ਵਿੱਚ ਉਸਨੇ ਜੋ 11 ਪੈਰਾਗ੍ਰਾਫ ਵਾਲਾ ਇੱਕ ਨੋਟ ਲਿਖਿਆ ਜਿਹਦੇ 'ਚ ਸਾਰਾ ਕੁਛ ਉਸਨੇ ਲਿਖਿਆ ਆ ਵੀ ਨਾਨ ਟ੍ਰੈਡੀਸ਼ਨਲ ਕੈਂਸਰ ਟ੍ਰੀਟਮੈਂਟ, ਸੌਂਗ ਰਾਈਟਿੰਗ ਬਾਰੇ, ਸੀਰੀਅਲ ਕਿਲਰ ਜੈਫਰੀ ਡਾਮਰ ਨੂੰ ਵੀ ਕੰਪੇਅਰ ਕੀਤਾ ਹੈ ਉਸਨੇ। ਸੋ ਇਹਦਾ ਮਤਲਬ ਕਾਫੀ ਜ਼ਿਆਦਾ ਏਦਾਂ ਨਹੀਂ ਵੀ ਆਲ ਆਫ ਸਡਨ ਜਾ ਕੇ ਉਹਨੂੰ ਕੰਮ ਕਰਤਾ। ਸੋ ਕਈ ਚਿਰਾਂ ਦਾ ਉਹ ਇਹਦੇ ਬਾਰੇ ਸੋਚ ਰਿਹਾ ਸੀ। 31 ਸਾਲਾਂ ਦਾ ਵਿੰਗ ਕਹਿੰਦੇ ਭਈ ਉਸ ਨੂੰ ਅਗਰੈਸਿਵ ਕਰਕੇ ਜਾਣਿਆ ਜਾਂਦਾ ਸੀ। ਸੁਪਰਵਾਈਜ਼ਰਸ ਜੋ ਆ ਉਹ ਐਡਮਿਟ ਕਰਦੇ ਪਏ ਉਹਨੂੰ ਐਂਗਰ ਇਸ਼ੂ ਜ਼ਰੂਰ ਸੀਗਾ। ਸੋ ਇਹ ਉੱਥੇ ਦੇਖੋ ਐਜ਼ ਏ ਮੈਨੇਜਰ ਸੀਗਾ, ਪਰ ਇਸ ਨੂੰ ਜੋ ਐਂਗਰ ਦਾ ਜੋ ਗੁੱਸੇ ਦਾ ਇਸ਼ੂ ਇਹਦੇ ਕੋਲ ਬਿਲਕੁਲ ਸੀਗਾ। ਸੋ ਜਿਹੜੇ ਵਿਕਟਮਸ ਆ ਉਹਨਾਂ ਦੇ ਨਾਮ ਡਿਕਲੇਅਰ ਕਰ ਦਿੱਤੇ ਗਏ ਆ ਪੁਲਿਸ ਵੱਲੋਂ। ਬ੍ਰਾਇਨ ਪੈਂਡਲਟਨ 38 ਸਾਲਾਂ ਦੇ, ਕੈਲੀ ਪਾਇਲ 52 ਸਾਲਾਂ ਦੇ, ਲੋਰੈਂਜ਼ੋ ਗੈਂਬਲ 43 ਦੇ, ਰੈਂਡੀ ਵਲੈਬਨਸ 70 ਸਾਲਾਂ ਦਾ ਸੀ। ਸਾਰੇ ਉਹ ਚੈਸਪੀਕ ਟਾਊਨ ਦੇ ਸੀਗੇ। ਟਾਈਨਕਾ ਜੌਨਸਨ ਇੱਕ 22 ਸਾਲਾਂ ਦੀ, ਉਹ ਪੋਰਟਸਮਾਊਥ ਟਾਊਨ ਤੋਂ ਸੀਗੀ। 16 ਸਾਲਾਂ ਦਾ ਇੱਕ ਬੱਚਾ ਵੀ ਸੀਗਾ, ਉਸ ਦਾ ਨਾਮ ਡਿਕਲੇਅਰ ਨਹੀਂ ਕੀਤਾ ਕਿਉਂਕਿ ਅੰਡਰਏਜ ਆ। ਉਸਨੇ ਵੀ ਕੰਮ ਉੱਥੇ ਪਾਰਟ ਟਾਈਮ ਸ਼ੁਰੂ ਕੀਤਾ ਸੀ ਕਿਉਂਕਿ ਸਕੂਲੇ ਜਾਂਦਾ ਸੀ ਤੇ ਨਾਲ ਕੰਮ ਵੀ ਜਿਹੜਾ ਆ ਸ਼ੁਰੂ ਕੀਤਾ ਸੀ। ਸੋ ਜੋ ਬਾਕੀ ਦੇ ਹਸਪਤਾਲ 'ਚ ਹੈਗੇ ਆ ਉਹ ਇੰਪਰੂਵ ਕਰ ਰਹੇ ਹੈਗੇ ਆ। 6 ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਸੀ ਉਸ ਦਿਨ, ਤੇ 50 ਦੇ ਕਰੀਬ ਲੋਕ ਕਹਿੰਦੇ ਵੀ ਉਸ ਟਾਈਮ ਸਟੋਰ ਦੇ ਵਿੱਚ ਸੀਗੇ ਕਿਉਂਕਿ 10:12 ਦੇ ਟਾਈਮ ਤੇ ਹੋਇਆ ਰਾਤ ਨੂੰ ਤੇ ਉਸ ਟਾਈਮ ਸਟੋਰ ਬੰਦ ਹੋਣ ਵਾਲਾ ਸੀਗਾ। ਦੇਖੋ ਉਹ ਜਿਹੜਾ ਕਹਿੰਦਾ ਵੀ ਉਹ ਮਹਿਸੂਸ ਕਰ ਰਿਹਾ ਸੀਗਾ ਵੀ ਉਹਦੇ ਸਾਥੀਆਂ ਨੇ ਉਹਨੂੰ ਬਿਟਰੇ ਕੀਤਾ ਹੈ, ਧੋਖਾ ਦਿੱਤਾ ਹੈ,
ਜਿਨ੍ਹਾਂ ਨੂੰ ਉਹਨੇ ਮਾਰਿਆ, ਚੁਣ ਚੁਣ ਕੇ ਦੇਖੋ ਮਾਰਿਆ ਆ। ਸੋ ਇਹਦੇ ਵਿੱਚ ਇਹ ਵੀ ਆ ਵੀ ਭਾਈ ਕੰਮ ਦੇ ਉੱਤੇ ਮਜ਼ਾਕ ਕਿਸੇ ਹੱਦ ਤੱਕ ਸੀਮਤ ਆ। ਕੋਈ ਇਦਾਂ ਦਾ ਸਨਕੀ ਵੀ ਹੋ ਸਕਦਾ ਆ ਵੀ ਉਹ ਬਾਅਦ ਦੇ ਵਿੱਚ ਆ ਕੇ ਉੱਥੇ ਕਰੇ, ਤੇ ਜਿਨ੍ਹਾਂ ਨਹੀਂ ਉਹਨੂੰ ਛੱਡਤਾ ਤੇ ਬਾਕੀਆਂ ਨੂੰ ਉਹਨੇ ਮਾਰਿਆ। ਕਹਿੰਦਾ ਵੀ ਉਹਨੇ ਜਿਹੜਾ ਜੀ ਮੈਨੀਫੈਸਟੋ ਜਿਹੜਾ ਉਹਦੇ ਵਿੱਚ ਰਿਲੀਜ਼ ਕੀਤਾ ਹੈ, ਉਹਦਾ ਆਇਆ ਸਾਹਮਣੇ, ਉਹ ਕਹਿੰਦਾ ਵੀ ਮੈਂ ਸ਼ੈਤਾਨ ਦੇ ਦੁਆਰਾ ਲੈਡ ਬਾਏ ਸੇਟਨ, ਵੀ ਉਹਦੇ ਤੋਂ ਪ੍ਰਭਾਵਿਤ ਹੋ ਕੇ ਇਹ ਚੀਜ਼ ਵੱਲ ਨੂੰ ਵੱਧ ਰਿਹਾ ਆ। ਸੋ ਜਵਾਲਾ ਉਹਦੇ ਅੰਦਰ ਬੜੇ ਚਿਰ ਦੀ ਸੀਗੀ, ਗੁੱਸਾ ਬੜੇ ਚਿਰ ਦਾ ਸੀਗਾ, ਤੇ ਆਖਿਰਕਾਰ ਉਹ ਜਵਾਲਾਮੁਖੀ ਜਿੱਦਾਂ ਕਹਿੰਦੇ ਵੀ ਫਟ ਗਿਆ। ਤੇ ਹੈ ਤਾਂ ਟੋਟਲੀ ਗਲਤ, ਕੋਈ ਇਸ ਨੂੰ ਜਾਇਜ਼ ਤਾਂ ਨਹੀਂ ਠਹਿਰਾ ਸਕਦਾ, ਪਰ ਇਹ ਆ ਵੀ ਉਹ ਇੱਥੇ ਤੱਕ ਜਿਹੜੀ ਮਾਹੌਲ ਆ ਉਹ ਬਣ ਗਿਆ। ਸੋ ਬਾਰ-ਬਾਰ ਮੈਂ ਇਸੇ ਚੀਜ਼ ਦੇ ਉੱਤੇ ਤਾਂ ਹੀ ਤਰਜੀਹ ਦੇ ਰਿਹਾ ਵੀ ਆਪਣੇ ਜਿਨ੍ਹਾਂ ਦੇ ਨਾਲ ਤੁਸੀਂ ਕਾਮਿਆਂ ਦੇ ਨਾਲ ਕੰਮ ਕਰਦੇ ਆ, ਕੋ-ਵਰਕਰਸ ਦੇ ਨਾਲ ਕੰਮ ਕਰਦੇ ਆ, ਧਿਆਨ ਰੱਖੋ ਵੀ ਮੈਂਟਲੀ ਕਿੱਦਾਂ ਆ। ਹੁਣ ਐਂਗਰ ਮੈਨੇਜਮੈਂਟ ਦਾ ਵੀ ਉਹਨਾਂ ਨੂੰ ਪਤਾ ਸੀਗਾ ਵੀ ਇਹ ਇਸ਼ੂ ਹੈਗਾ ਆ, ਪਰ ਇਹਦਾ ਕੋਈ ਪ੍ਰਾਇਰ ਕ੍ਰਿਮੀਨਲ ਰੈਕਡ ਨਹੀਂ ਹੈਗਾ ਸੀਗਾ। ਪੁਲਿਸ ਵੀ ਇਸ ਦੇ ਵਿੱਚ ਕੁਝ ਨਹੀਂ ਸੀ ਕਰ ਸਕਦੀ, ਲੀਗਲੀ ਉਹਨੇ ਗਨ ਬਾਏ ਕੀਤੀ ਆ। ਤੇ ਇਦਾਂ ਦਾ ਜਿਹੜਾ ਆ ਇੱਕ ਗੁੱਸਾ ਜਿਹੜਾ ਇਸਨੇ ਇਸ ਤਰੀਕੇ ਨਾਲ ਜਿਹੜਾ ਉਹ ਚਾੜਿਆ ਕੱਢਿਆ ਹੈਗਾ ਆ। ਸੋ ਇਹ ਡੈਥ ਨੋਟ ਮੈਨੀਫੈਸਟੋ ਜਿਹੜਾ ਆ ਉਸ ਦਾ ਇਸ ਟਾਈਮ ਜਿਹੜਾ ਸਾਹਮਣੇ ਆਇਆ ਆ। ਸੋ ਭਾਈ ਧਿਆਨ ਰੱਖਣ ਦੀ ਜਿਹੜੀ ਇਸ ਟਾਈਮ ਜ਼ਿਆਦਾ ਜ਼ਰੂਰਤ ਆ, ਸਤਰਕ ਰਹਿਣ ਦੀ ਜਿਹੜੀ ਉਹ ਜ਼ਿਆਦਾ ਜ਼ਰੂਰਤ ਹੈਗੀ ਆ। ਅਗਲੀ ਜਿਹੜੀ ਜੀ ਜੀ ਹਰਜੋਤ ਸਿੰਘ ਜੀ, ਅਗਲੀ ਖਬਰ ਵੱਲ ਚਲੀਏ ਤੇ ਜੋ ਚਾਈਨਾ ਤੋਂ ਆ ਰਹੀ ਆ, ਬੀਜਿੰਗ ਤੋਂ। ਚਾਈਨਾ ਦੇ ਬੜੇ ਸ਼ਹਿਰ ਇੱਕ ਵਾਰੀ ਫੇਰ ਲੋਕਡਾਊਨ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਚਾਈਨਾ ਦੀ ਸਰਕਾਰ ਨੇ, ਕਿਉਂਕਿ ਉੱਥੇ ਕਰੋਨਾ ਵਾਇਰਸ ਫੇਰ ਫੈਲ ਰਿਹਾ ਹੈਗਾ। ਕਹਿੰਦੇ ਪਈ ਕਾਫੀ ਅਪਾਰਟਮੈਂਟ ਕੰਪਾਊਂਡਸ ਜੋ ਬੀਜਿੰਗ ਟਾਊਨ ਆ, ਜਿਹਦੀ ਪਾਪੂਲੇਸ਼ਨ 22 ਮਿਲੀਅਨ ਦੇ ਕਰੀਬ ਆ, ਉਹਨਾਂ ਨੂੰ ਇੱਕ ਹਫ਼ਤੇ ਦੇ ਲਈ ਲੋਕਡਾਊਨ ਕਰ ਦਿੱਤਾ ਗਿਆ ਹੈਗਾ ਆ। ਜੀ ਯੂਰਪੀਅਨ ਯੂਨੀਅਨ ਦੇ ਚੈਂਬਰ ਆਫ ਕਮਰਸ ਜੋ ਜਾਰਜ ਬਟਕੇ ਆ ਪ੍ਰੈਜ਼ੀਡੈਂਟ, ਉਹ ਚਾਈਨਾ ਸੀ। ਉਹਨਾਂ ਨੇ ਦੱਸਿਆ ਵੀ ਸਿਟੀ ਲੈਵਲ ਤੇ ਬਹੁਤ ਜ਼ਿਆਦਾ ਜੋ ਇਫੈਕਟ ਕਰ ਰਿਹਾ ਹੈਗਾ। 30 ਤੋਂ ਵੱਧ ਜੋ ਸਟਾਫ ਰਿਪੋਰਟਰਸ ਆ, ਜੋ ਉਹਨਾਂ ਨੇ ਦੱਸਿਆ ਆ ਵੀ 7 ਦਿਨਾਂ ਦੇ ਲਈ ਬੀਜਿੰਗ ਦੇ ਵਿੱਚ ਵੱਖ-ਵੱਖ ਕਮਿਊਨਿਟੀਆਂ ਦਾ ਏਰੀਆ ਜੋ ਆ, ਉਹਨਾਂ ਨੂੰ ਪੂਰੀ ਤਰ੍ਹਾਂ ਲੋਕਡਾਊਨ ਕਰ ਦਿੱਤਾ ਗਿਆ। ਜੇਮਸ ਜ਼ਿਮਰਮੈਨ ਪਾਰਟਨਰ ਹੈਗੇ ਉਹਨਾਂ ਦੇ ਬੀਜਿੰਗ ਆਫਿਸ ਦੇ, ਪਰਕਿਨ ਕੋਈ, ਉਹਨਾਂ ਨੇ ਟਵਿੱਟਰ ਦੇ ਉੱਤੇ ਇਹ ਦੱਸਿਆ ਆ। ਹਜੇ ਤੱਕ ਇਹ ਕਲੀਅਰ ਨਹੀਂ ਹੋਇਆ ਵੀ ਪੂਰੇ ਸ਼ਹਿਰ ਦੇ ਵਿੱਚ ਕਿੰਨੇ ਕੁ ਲੋਕਾਂ ਦੇ ਉੱਤੇ ਇਹਦਾ ਜਿਹੜਾ ਅਸਰ ਹੋਇਆ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਵੀ 22 ਮਿਲੀਅਨ ਦੇ ਕਰੀਬ ਬੀਜਿੰਗ ਜੋ ਟਾਊਨ ਆ ਉਹਦੀ ਪਾਪੂਲੇਸ਼ਨ ਹੈਗੀ ਆ। ਤੇ ਇਸ ਦੇ ਨਾਲ ਚਾਈਨਾ ਦੀ ਜਿਹੜੀ ਇਕੋਨਮੀ ਤੇ ਹਰ ਇੱਕ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਪੈਣ ਫੇਰ ਜਾ ਰਿਹਾ। ਲੋਕਲ ਅਥਾਰਟੀਜ਼ ਨੇ ਇਹ ਕਿਹਾ ਆ ਵੀ ਇੰਨੀ ਜ਼ਿਆਦਾ ਸਟ੍ਰਿਕਟਨੈਸ ਹੋਣ ਦੇ ਬਾਵਜੂਦ ਵੀ 1800 ਦੇ ਕਰੀਬ ਕੋਵਿਡ ਇਨਫੈਕਟਡ ਕੇਸ ਵੀਰਵਾਰ ਨੂੰ ਉੱਥੋਂ ਜਿਹੜੇ ਮਿਲੇ ਆ ਇੱਕ ਦਿਨ 'ਚ। ਸੋ ਟੋਟਲ ਹੁਣ ਇਸ ਸ਼ਹਿਰ 'ਚ 10,000 ਤੋਂ ਵੱਧ ਕੇਸ ਹੋ ਗਏ ਆ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੇ। ਸੋ ਓਵਰਆਲ ਚਾਈਨਾ ਦੇ ਵਿੱਚ 32,000 ਕੇਸ ਇਕੱਲੇ ਵੀਰਵਾਰ ਨੂੰ ਰਿਪੋਰਟ ਹੋਏ ਆ। ਸੋ ਇਹਦਾ ਮਤਲਬ ਇਹ ਆ ਵੀ ਕਰੋਨਾ ਵਾਇਰਸ ਇੱਕ ਵਾਰੀ ਫੇਰ ਫੈਲਣਾ ਸ਼ੁਰੂ ਹੋ ਗਿਆ ਚਾਈਨਾ 'ਚ। ਡਾਟਾ ਇਹ ਸ਼ੋ ਕਰ ਰਿਹਾ ਵੀ ਜਿਹੜੇ ਕੋਵਿਡ ਹਿੱਟ ਏਰੀਆਜ਼ ਆ, ਉੱਥੇ ਲਗਭਗ ਸੜਕਾਂ ਪੂਰੀ ਤਰ੍ਹਾਂ ਖਾਲੀ ਹੈਗੀਆਂ ਆ। ਕਹਿੰਦੇ ਪਈ ਸਾਬਵੇ ਰਾਈਡਰਸ਼ਿਪ ਜਿਹੜੀ ਆ ਉਹ 99% ਘਟ ਗਈ ਆ, ਜਿਹੜੀ ਟ੍ਰੇਨ ਦੇ ਵਿੱਚ ਲੋਕ ਟਰੈਵਲ ਕਰਦੇ ਹੈਗੇ ਆ। ਇਸੇ ਤਰ੍ਹਾਂ ਗੁਆਂਗਜੋ ਜੋ ਸਦਰਨ ਸਿਟੀ ਹੈਗਾ, ਉੱਥੇ ਵੀ ਜੋ ਟ੍ਰੈਫਿਕ ਆ 65% ਆਲਰੇਡੀ ਘਟ ਗਿਆ। ਸੋ ਕਾਫੀ ਜ਼ਿਆਦਾ ਜਿਹੜਾ ਅਸਰ ਆ ਪੈ ਰਿਹਾ ਹੈਗਾ। ਬਿਲਕੁਲ ਹਰਜੋਤ ਸਿੰਘ ਜੀ, ਜ਼ੀਰੋ ਕੋਵਿਡ ਪਾਲਿਸੀ ਦੇ ਜਿਹੜਾ ਉਹ ਤਹਿਤ ਚਾਈਨਾ ਵਾਲੇ ਉੱਥੋਂ ਦੀ ਜਿਹੜੀ ਕਾਂਗਰਸੀ ਸਰਕਾਰ ਆ, ਉਹ ਪੂਰੀ ਤਰ੍ਹਾਂ ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਵੀ ਧੱਕਾ ਕਰ ਰਹੀ ਆ। ਹੁਣ ਉੱਥੋਂ ਝੜਪਾਂ ਦੀਆਂ ਜਿਹੜੀਆਂ ਵੀਡੀਓਜ਼ ਆ ਉਹ ਆ ਰਹੀਆਂ। ਲੋਕ ਬਹੁਤ ਪਰੇਸ਼ਾਨ ਹਨ ਕਿਉਂਕਿ 2.5 ਸਾਲ ਹੀ ਹੋ ਗਏ ਉਹਨਾਂ ਨੂੰ, 2 ਸਾਲ ਤੋਂ ਵੱਧ ਤਕਰੀਬਨ ਹੋ ਗਏ ਆ ਵੀ ਇਸੇ ਮਸਲੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਹੜੀ ਉਹਨਾਂ ਨੂੰ ਝੱਲਣਾ ਪੈ ਰਿਹਾ ਆ। ਅਚਨਚੇਤੇ ਜਿੱਥੇ ਹੁੰਦੇ ਕੰਮਾਂ ਤੇ ਗਏ ਹੋਣ, ਬਾਹਰ ਹੋਣ, ਕਿਤੇ ਹੋਣ, ਜਦੋਂ ਜੀ ਕਰਦਾ ਆ ਉਹ ਸਭ ਕੁਛ ਜਿਹੜਾ ਉਹ ਲੋਕਡਾਊਨ ਲਾ ਦਿੰਦੇ ਆ। ਘਰੇ ਵੀ ਜਾਣ ਦੀ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਂਦੀ ਤੇ ਉਹ ਫਸ ਜਾਂਦੇ ਆ। ਬੀਜਿੰਗ ਜਿਹੜੀ ਕੈਪੀਟਲ ਆ ਚਾਈਨਾ ਦੀ, ਉੱਥੇ ਜਿਹੜੇ ਕੋਵਿਡ ਕੁਆਰੰਟੀਨ ਦੇ ਨਵੇਂ ਸੈਂਟਰ ਉਹਨਾਂ ਨੇ ਬਣਾਏ ਆ। ਇਸ ਦੇ ਚੱਲਦਿਆਂ ਲੋਕਾਂ ਦੇ ਵਿੱਚ ਚੀਜ਼ਾਂ ਦੀ ਖਰੀਦੋ ਫਰੋਖਤ ਦੀ ਪੈਨਿਕ ਬਾਇੰਗ ਜਿਹੜੀ ਆ, ਹੜਬੜਾਹਟ ਦੇ ਵਿੱਚ, ਹਫੜਾ ਦਫੜੀ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਖਰੀਦੋ ਫਰੋਖਤ ਆ ਉਹ ਸ਼ੁਰੂ ਹੋ ਗਈ ਆ। ਸੋ ਨਵੇਂ ਕੁਆਰੰਟੀਨ ਸੈਂਟਰ ਜਿਹੜੇ ਉਹਨਾਂ ਨੇ
ਉਹ ਐਡ ਕੀਤੇ ਆ। ਬੀਜਿੰਗ ਦੇ ਗਰੋਸਰੀ ਸਟੋਰਸ ਉੱਦਾਂ ਤਾਂ ਕਹਿੰਦੇ ਵੀ ਡਿਲੀਵਰੀਆਂ ਵੀ ਕਰਦੇ ਆ, ਪਰ ਉਹ ਇਸ ਟਾਈਮ ਆਪਣੀ ਕੈਪੈਸਿਟੀ ਦੇ ਉੱਤੇ ਸਰਵਿਸਿਜ਼ ਦੇ ਵਿੱਚ ਜਿਹੜੇ ਪਹੁੰਚੇ ਹੋਏ ਆ, ਲੋਕਾਂ ਨੂੰ ਜਿਹੜਾ ਆ ਉਹ ਸਮਾਨ ਹੁਣ ਮਿਲ ਨਹੀਂ ਰਿਹਾ। ਉੱਥੇ ਦੀ ਐਮਾਜ਼ੋਨ ਕਹਿ ਲਓ, ਜਿੱਦਾਂ ਅਲੀਬਾਬਾ ਆ, ਜਾਂ ਹੋਰ ਉਹਨਾਂ ਦੀਆਂ ਜਿਹੜੀਆਂ ਲੋਕਲ ਈ-ਕਾਮਰਸ ਕੰਪਨੀਆਂ ਆ, ਉਹਨਾਂ ਦੇ ਵਿੱਚ ਵੀ ਸੇਮ ਡੇ ਜਿਹੜਾ ਸਮਾਨ ਮਿਲਣ ਦੇ ਉੱਤੇ ਇੱਕ ਹਿਸਾਬ ਦੇ ਨਾਲ ਕੰਮ ਜਿਹੜਾ ਉਹ ਰੁਕਿਆ ਪਿਆ ਆ। ਵਰਕਰ ਸ਼ਾਰਟੇਜ ਦੇ ਨਾਲ ਨਾਲ ਲੋਕਡਾਊਨ, ਇਹ ਸਾਰਾ ਕੁਛ ਜਿਹੜਾ ਹਰਜੋਤ ਸਿੰਘ ਜੀ ਉਸ ਦੀ ਬੜੀ ਸਮੱਸਿਆ ਜਿਹੜੀ ਆ ਇਸ ਟਾਈਮ ਆ ਰਹੀ ਆ। ਤੇ ਲੋਕ ਹੁਣ ਬਾਗੀ ਹੋਣੇ ਜਿਹੜੇ ਉੱਥੇ ਕਿਤੇ ਨਾ ਕਿਤੇ ਸ਼ੁਰੂ ਹੋ ਰਹੇ ਨੇ। ਤੇ ਪਰ ਆਪਾਂ ਨੂੰ ਪਤਾ ਵੀ ਕਾਮਰੇਡੀ ਜਿਹੜੀ ਸਰਕਾਰ ਆ ਉੱਥੇ ਕਰਦੀ ਕੀ ਆ, ਲੋਕਾਂ ਦੇ ਨਾਲ ਉਹਨਾਂ ਨੇ ਧੱਕਾ ਕਰਨਾ ਆ। ਜ਼ੂ ਦੇ ਵਿੱਚ, ਪਿੰਜਰੇ ਦੇ ਵਿੱਚ ਬੰਦ ਕਰਕੇ ਰੱਖਣ ਵਾਲੇ ਜਿਹੜਾ ਕੰਮ ਆ, ਇਹਨਾਂ ਲੋਕਾਂ ਦੇ ਨਾਲ ਅਕਸਰ ਚਾਈਨਾ ਦੀ ਜਿਹੜੀ ਸਰਕਾਰ ਆ ਉਹ ਕਰਦੀ ਆਈ ਆ। ਤੇ ਇਸ ਵਾਰੀ ਵੀ ਕੋਈ ਬਹੁਤਾ ਜਿਹੜਾ ਉਹ ਡਿਫਰੈਂਟ ਆ ਉਹ ਨਹੀਂ ਹੈਗਾ। ਪਰ ਜਿਹੜਾ ਇੱਥੋਂ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਪਤਾ ਲੱਗਦਾ, ਅਜੇ ਦੇਖੋ ਸਭ ਤੋਂ ਸਖਤ ਨੇ ਇੱਥੇ ਜਿਹੜੇ ਕੋਵਿਡ ਨੂੰ ਲੈ ਕੇ ਰੂਲ ਰੈਗੂਲੇਸ਼ਨਸ। ਉਸ ਦੇ ਬਾਵਜੂਦ ਇਹ ਜਿਹੜਾ ਵੇਰੀਐਂਟਸ ਬਦਲ ਕੇ ਜਿਹੜੇ ਆਉਣੇ ਨਵੇਂ ਵੇਰੀਐਂਟਸ ਜਿਹੜੇ ਉਹ ਆ ਜਾਣੇ, ਤੇ ਲੋਕਾਂ ਦੀ ਆਮ ਰੋਜ਼ਾਨਾ ਦੀ ਜ਼ਿੰਦਗੀ ਦੇ ਉੱਤੇ ਜਿਹੜਾ ਇਸ ਦਾ ਭੈੜਾ ਅਸਰ ਪੈਣਾ ਆ। ਇੱਥੋਂ ਇਹ ਲੱਗਦਾ ਵੀ ਭਾਈ ਆਪਾਂ ਨੂੰ ਵੀ ਕਿਤੇ ਨਾ ਕਿਤੇ ਇਤਿਹਾਸ ਦੇ ਵਿੱਚ ਧਿਆਨ ਦੇ ਵਿੱਚ ਵੀ ਰਹਿਣ ਦੀ ਜ਼ਰੂਰਤ ਹੈਗੀ ਆ। ਯੂਨੀਵਰਸਿਟੀ ਤੇ ਕਾਲਜਸ ਵੀ ਕਈ ਜਗ੍ਹਾ ਦੇ ਉੱਤੇ ਸ਼ਟ ਡਾਊਨ ਕਰ ਦਿੱਤੇ ਆ। ਮੂਵਮੈਂਟ ਪੂਰੀ ਤਰ੍ਹਾਂ ਉੱਥੇ ਐਨ ਸਟੈਂਡ ਸਟਿਲ ਹੀ ਆ, ਕਹਿੰਦੇ ਵੀ ਪੂਰੀ ਤਰ੍ਹਾਂ ਖੜ ਗਈ ਆ। ਤੇ ਪ੍ਰਾਈਵੇਟ ਇਕੋਨੋਮਿਸਟ ਜੋ ਆ ਤੇ ਇੰਟਰਨੈਸ਼ਨਲ ਮੋਨੀਟਰੀ ਫੰਡ, ਉਹਨਾਂ ਨੇ ਚਾਈਨਾ ਦਾ ਜੋ ਐਨੂਅਲ ਇਕਨੋਮਿਕ ਗਰੋਥ ਫੋਰਕਾਸਟ ਆ ਉਸ ਨੂੰ ਕੱਟ ਕਰ ਦਿੱਤਾ, ਉਹਨੂੰ ਟ੍ਰਿਮ ਕੀਤਾ ਹੈਗਾ। ਕਹਿੰਦੇ ਵੀ ਗਵਰਨਮੈਂਟ ਨੇ ਬਹੁਤ ਸਾਰੀਆਂ ਦੁਕਾਨਾਂ ਤੇ ਆਫਿਸਿਸ ਬੰਦ ਕਰ ਦਿੱਤੇ ਹੈਗੇ ਆ। ਮੈਨੂਫੈਕਚਰਿੰਗ ਦੇ ਉੱਤੇ ਜੋ ਆ ਕੰਟਰੋਲ ਬੜਾ ਸਖਤ ਕਰ ਦਿੱਤਾ ਹੈ। ਸੋ ਇਕੋਨਮੀ ਜਿਸ ਤਰ੍ਹਾਂ ਚਾਈਨਾ ਦੀ ਬੜੀ ਹਰਟ ਹੋਈ ਸੀ 2-2.5 ਸਾਲਾਂ 'ਚ, ਤੇ ਉਹ ਹੋਰ ਜ਼ਿਆਦਾ ਹੁਣ ਹਰਟ ਹੋਣ ਜਾ ਰਹੀ ਹੈ। ਯਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਯੂਕਰੇਨ ਤੋਂ ਜਿਹੜੀ ਇਹ ਖਬਰਾਂ ਰਿਪੋਰਟਸ ਜਿਹੜੀਆਂ ਆ ਰਹੀਆਂ ਆ, ਲਗਾਤਾਰ ਮਿਜ਼ਾਈਲ ਅਟੈਕਸ ਯੂਕਰੇਨ ਦੇ ਉੱਤੇ ਰੂਸ ਦੇ ਦੁਆਰਾ ਕੀਤੇ ਜਾ ਰਹੇ ਆ। ਤੇ ਯੂਕਰੇਨ ਦਾ ਬਹੁਤ ਸਾਰਾ ਜਿਹੜਾ ਹਿੱਸਾ, ਕਹਿੰਦੇ ਵੀ ਜਿਹੜਾ ਕੀਵ ਰਾਜਧਾਨੀ ਉਹਦਾ 60% ਹਰਜੋਤ ਸਿੰਘ ਜੀ ਹਿੱਸਾ ਉੱਥੇ ਲਗਾਤਾਰ ਰੋਲਿੰਗ ਬਲੈਕਆਊਟਸ ਜਿਹੜੇ ਉਹ ਚੱਲ ਰਹੇ ਆ। 60% ਹਿੱਸਾ ਅਜਿਹਾ ਹੈ ਜਿੱਥੇ 2 ਦਿਨ ਹੋ ਗਏ ਆ ਵੀ ਬਿਜਲੀ ਜਿਹੜੀ ਉਹ ਨਹੀਂ ਆਈ। ਹੀਟ, ਵਾਟਰ ਤੇ ਪਾਵਰ, ਇਸ ਦੀ ਸਮੱਸਿਆ ਤੋਂ ਜਿਹੜੇ ਬਹੁਤ ਸਾਰੇ ਯੂਕਰੇਨੀ ਲੋਕ ਆ ਉਹਨਾਂ ਨੂੰ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ। ਸੋ ਰਸ਼ੀਅਨ ਮਿਜ਼ਾਈਲ ਅਟੈਕਸ ਜਿਹੜੇ ਸੀਰੀਜ਼ ਦੇ ਵਿੱਚ ਉੱਥੇ ਲਗਾਤਾਰ ਹੋਏ ਸੀ, ਉਹਦੀ ਪ੍ਰੋਬਲਮ ਆ। ਉੱਥੋਂ ਦੇ ਜਿਹੜੇ ਮੇਅਰ ਵਿਟਾਲੀ ਕਲਿਚਕੋ, ਉਹਨਾਂ ਨੇ ਜਿਹੜੀ ਉਹ ਜਾਣਕਾਰੀ ਦਿੱਤੀ ਹੈ। 3 ਮਿਲੀਅਨ ਦੀ ਪਾਪੂਲੇਸ਼ਨ ਵਾਲਾ ਇਹ ਸ਼ਹਿਰ ਆ ਇਸ ਟਾਈਮ, ਕਹਿੰਦੇ ਵੀ 60% ਪਾਵਰ ਤੋਂ ਬਗੈਰ ਆ, ਤੇ ਰੋਲਿੰਗ ਬਲੈਕਆਊਟਸ ਪੂਰੇ ਮੁਲਕ ਦੇ ਵਿੱਚ ਇਸ ਟਾਈਮ ਚੱਲ ਰਹੇ ਨੇ। ਉੱਥੋਂ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ, ਉਹਨਾਂ ਨੇ ਕਿਹਾ ਵੀ ਅਸੀਂ ਹੌਲੀ ਹੌਲੀ ਇਹ ਸਾਰੀਆਂ ਸਹੂਲਤਾਂ ਨੂੰ ਮੁੜ ਦੁਬਾਰਾ ਚਾਲੂ ਕਰਨ ਦੇ ਵਿੱਚ ਲੱਗੇ ਹੈਗੇ ਆ। ਤੇ ਪਰ ਕਹਿੰਦੇ ਵੀ ਜਿਹੜੇ 15 ਅਜਿਹੇ ਇਲਾਕੇ ਨੇ ਜਿੱਥੇ ਇਸ ਟਾਈਮ ਵੱਡੀ ਮੁਸ਼ਕਲ ਜਿਹੜੀ ਆ ਉਹ ਆ ਰਹੀ ਆ। UN ਦੇ ਜਿਹੜੇ ਹਾਈ ਕਮਿਸ਼ਨਰ ਹਿਊਮਨ ਰਾਈਟਸ ਦੇ ਲਈ ਹੈਗੇ ਆ, ਉਹਨਾਂ ਨੇ ਕਿਹਾ ਆ ਵੀ ਜਿਹੜੇ ਰਸ਼ੀਅਨ ਸਟ੍ਰਾਈਕਸ ਦੇ ਨਾਲ ਜਿਹੜੇ ਕ੍ਰਿਟੀਕਲ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਹੋਇਆ ਆ, ਉਹਦੇ ਕਰਕੇ ਹੁਣ ਤੱਕ ਅਕਤੂਬਰ ਤੋਂ ਲੈ ਕੇ ਹੁਣ ਤੱਕ 77 ਬੰਦੇ ਸਿਰਫ ਇਹਨਾਂ ਚੀਜ਼ਾਂ ਦੀ ਸਹੂਲਤ ਨਾ ਮਿਲਣ ਕਰਕੇ ਵੀ ਜਿਹੜੇ ਉਹ ਮਰ ਚੁੱਕੇ ਹੈਗੇ ਆ। ਸੋ ਕਹਿੰਦੇ ਵੀ ਬਹੁਤ ਵੱਡੀਆਂ ਜਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਇਸ ਟਾਈਮ ਉਹਨਾਂ ਨੂੰ ਉਸ ਦੇ ਵਿੱਚੋਂ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਹੈਗਾ। ਅਗਲੀ ਖਬਰ ਵਿੱਚ ਚੱਲੀਏ। ਐਲੋਨ ਮਸਕ ਜੋ ਟੈਸਲਾ ਦਾ ਮਾਲਕ ਵੀ ਆ ਤੇ ਟਵਿੱਟਰ ਦਾ ਨਵਾਂ ਮਾਲਕ ਆ ਕੰਪਨੀ ਦਾ, ਉਸਨੇ ਅੱਜ ਫੇਰ ਅਨਾਉਂਸ ਕਰਤਾ ਵੀ ਆਪਾਂ ਬਲੂ, ਗੋਲਡ ਤੇ ਗ੍ਰੇ ਟਵਿੱਟਰ ਦੇ ਜੋ ਟਿਕਸ ਆ ਉਸ ਨੂੰ ਅਗਲੇ ਸ਼ੁੱਕਰਵਾਰ ਤੋਂ ਸ਼ੁਰੂ ਕਰਨ ਜਾ ਰਹੇ ਹੈਗੇ ਆ। ਸੋ ਵੱਖ-ਵੱਖ ਕਲਰ ਦਿੱਤੇ ਗਏ ਆ। ਐਲੋਨ ਮਸਕ ਨੇ ਟਵੀਟ ਕੀਤਾ, ਕਹਿੰਦਾ ਵੀ ਡਿਲੇ ਹੋਣ ਦੇ ਲਈ ਮਾਫੀ, ਤੇ ਅਸੀਂ ਲਾਂਚ ਕਰਨ ਜਾ ਰਹੇ ਹਾਂ ਅਗਲੇ ਸ਼ੁੱਕਰਵਾਰ ਨੂੰ। ਗੋਲਡ ਚੈੱਕ ਹੋਊਗਾ ਕੰਪਨੀਆਂ ਦੇ ਲਈ, ਗ੍ਰੇ ਚੈੱਕ ਹੋਊਗਾ ਗਵਰਨਮੈਂਟ ਜੋ ਅਕਾਊਂਟਸ ਆ, ਤੇ ਬਲੂ ਹੋਊਗਾ ਇੰਡੀਵਿਜੂਅਲਸ ਦੇ ਲਈ। ਤੇ ਸਾਰੇ ਹੀ ਇਹ ਜਿਹੜੇ ਅਕਾਊਂਟਸ ਆ ਉਹਨਾਂ ਨੂੰ ਵੈਰੀਫਾਈ ਕੀਤਾ ਜਾਊਗਾ। ਤੇ ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਵੀ $7.99 ਇੰਡੀਵਿਜੂਅਲ ਅਕਾਊਂਟਸ ਨੂੰ ਜੋ ਬਲੂ ਟਿਕ ਕਰਨ ਦੇ ਲਈ ਚਾਰਜ ਕੀਤਾ ਜਾਵੇ, ਪਰ ਉਸ ਤੋਂ ਬਾਅਦ ਵਿਰੋਧ ਹੋਇਆ ਤੇ ਉਹ ਪਿੱਛੇ ਹਟ ਗਏ। ਹੁਣ ਇਹ ਨਹੀਂ ਪਤਾ ਚੱਲ ਰਿਹਾ ਵੀ ਜੋ ਬਲੂ, ਗੋਲਡ ਤੇ ਗ੍ਰੇ ਟਿਕ ਹੋਣੇ ਹੈਗੇ ਆ
ਉਹ ਉਹਨਾਂ ਦੇ ਪੈਸੇ ਚਾਰਜ ਕਰਨਗੇ ਜਾਂ ਨਹੀਂ। ਪਰ ਉਹਨਾਂ ਨੇ ਇਹ ਕਿਹਾ ਵੀ ਸਾਰੇ ਵੀ ਅਕਾਊਂਟ ਜੋ ਆ ਮੈਨੂਅਲੀ ਅਥੈਂਟੀਕੇਟਡ ਕੀਤੇ ਜਾਣਗੇ। ਮੈਨੂਅਲੀ ਉਹ ਜੋ ਆ ਵੈਰੀਫਾਈ ਕੀਤੇ ਚੈੱਕ ਜਾਣਗੇ। ਕੀਤੇ ਜਾਣਗੇ। ਸੋ 4 ਲੱਖ ਤੋਂ ਵੱਧ ਟਵਿੱਟਰ ਦੇ ਅਕਾਊਂਟ ਆਲਰੇਡੀ ਵੈਰੀਫਾਈ ਹੋ ਚੁੱਕੇ ਹੈਗੇ ਆ। ਯਾ ਸੋ ਚੇਂਜਸ ਜਿਹੜੀਆਂ ਲਿਆਂਦੀਆਂ ਆ, ਸੋ ਇਹਦੇ ਆਪਣੇ ਵੀ ਟਵੀਟ ਜਿਹੜੇ ਆ ਇਦਾਂ ਹੀ ਜਿਹੜੇ ਹਰਜੋਤ ਸਿੰਘ ਜੀ ਆ ਰਹੇ ਸੀਗੇ, ਜਿਸ ਦੇ ਵਿੱਚ ਇਲਨ ਮਸਕ ਨੇ ਕਿਹਾ ਸੀਗਾ ਵੀ ਅਸੀਂ ਨਵੀਆਂ ਚੀਜ਼ਾਂ ਜਿਹੜੀਆਂ ਉਹ ਟਰਾਈ ਕਰ ਰਹੇ ਹਾਂ, ਪੇਸ਼ੈਂਟ ਜਿਹੜੇ ਉਹ ਤੁਸੀਂ ਰਹੋ, ਸਬਰ ਜਿਹੜਾ ਉਸ ਚੀਜ਼ ਦੇ ਵਿੱਚ ਰੱਖੋ। ਸੋ ਹੋਪਫੁਲੀ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਆਪਾਂ ਇਸ ਨੂੰ ਹੋਰ ਬਿਹਤਰ ਜਿਹੜਾ ਆ ਉਹ ਬਣਾ ਸਕਾਂਗੇ। ਸੋ ਹੁਣ ਇਹਨਾਂ ਨੇ ਜਿਹੜੇ ਮਲਟੀਪਲ ਕਲਰਸ ਦਾ ਜਿਹੜਾ ਉਹ ਕੀਤਾ ਆ, ਇਸ ਚੀਜ਼ ਨੂੰ ਡਿਫਰੈਂਸ਼ੀਏਟ ਕਰਨ ਦੇ ਲਈ ਵੀ ਪਤਾ ਲੱਗ ਜਾਵੇ, ਕਿਉਂਕਿ ਪਹਿਲਾਂ ਸਿਰਫ ਇੱਕ ਬਲੂ ਟਿਕ ਹੀ ਹੁੰਦਾ ਸੀਗਾ, ਬਲੂ ਕਲਰ ਦਾ ਹੀ ਜਿਹੜਾ ਉਹ ਹੁੰਦਾ ਸੀਗਾ, ਜਿਸ ਦੇ ਨਾਲ ਜਿਹੜਾ ਇਹ ਪਤਾ ਨਹੀਂ ਸੀ ਲੱਗਦਾ ਵੀ ਇਹ ਇੰਡੀਵਿਜੂਅਲ ਆ ਜਾਂ ਕਿੱਦਾਂ ਆ ਕਿਵੇਂ ਆ। ਹੁਣ ਕੰਪਨੀਆਂ ਦੇ ਲਈ, ਸਰਕਾਰੀ ਲਈ ਤੇ ਆਮ ਇੰਡੀਵਿਜੂਅਲ ਦੇ ਲਈ ਜਿਹੜਾ ਉਹਨਾਂ ਨੇ ਵੱਖਰਾ ਰੱਖਿਆ ਆ। ਸਬਸਕ੍ਰਿਪਸ਼ਨ ਮਾਡਲ ਦੇ ਵੱਲ ਨੂੰ ਤਾਂ ਇਸ ਦੀ ਤਰਜੀਹ ਹੈ, ਕਹਿੰਦਾ ਵੀ ਟਵਿੱਟਰ ਕਿਉਂਕਿ ਮਨੀ ਨਹੀਂ ਕੋਈ ਬਹੁਤੀ ਜਨਰੇਟ ਕਰ ਰਿਹਾ, ਸੋ ਮਨੀ ਜਨਰੇਟ ਕਰਨ ਦੇ ਲਈ, ਰੈਵਨਿਊ ਜਿਹੜਾ ਉਹ ਵਧਾਉਣ ਦੇ ਲਈ ਉਹ ਸਬਸਕ੍ਰਿਪਸ਼ਨ ਮਾਡਲ ਨੂੰ ਚਾਹੁੰਦਾ ਤਾਂ ਉਹ ਜ਼ਰੂਰ ਆ। ਹੁਣ ਦੇਖੋ ਵੀ ਕਿਸ ਤਰੀਕੇ ਦੇ ਨਾਲ ਉਹ ਲਾਗੂ ਕਰ ਸਕਣਗੇ, ਇਹ ਜਿਹੜੀ ਇੱਕ ਵੱਡੀ ਗੱਲ ਰਹੇਗੀ। ਤੇ ਸੋ ਕਹਿੰਦੇ ਵੀ ਸਬਸਕ੍ਰਿਪਸ਼ਨ ਤੋਂ ਹਾਫ ਦਾ ਅਮਾਊਂਟ ਆਉਂਦਾ ਤੇ ਉਹਨਾਂ ਦਾ ਜਿਹੜਾ ਐਡਵਰਟਾਈਜ਼ਿੰਗ ਅਕਾਊਂਟ ਆ 90% ਮਨੀ ਉੱਥੋਂ ਆਉਂਦਾ ਸੀ। $5.1 ਬਿਲੀਅਨ ਦਾ ਰੈਵਨਿਊ ਉਹਨਾਂ ਦਾ ਪਿਛਲੇ ਸਾਲ ਦਾ ਐਡਵਰਟਾਈਜ਼ਮੈਂਟ ਤੋਂ ਸੀ। ਜੀ ਜੀ ਬਿਲਕੁਲ। ਇੱਥੇ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਸੋਚਿਓ ਅਸੀਂ ਮੁੜ ਕੇ ਫਿਰ ਵਾਪਸ ਹਾਜ਼ਰ ਹੋਵਾਂਗੇ ਤੇ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਇਦਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਜੀ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ ਤੇ ਆਪਣੇ ਅੱਜ ਬਲੈਕ ਫਰਾਈਡੇ ਆ ਤੇ ਬਲੈਕ ਫਰਾਈਡੇ ਕਰਕੇ ਬਹੁਤ ਜਗ੍ਹਾ ਦੇ ਉੱਤੇ ਡੀਲਸ ਵੀ ਲੱਗੀਆਂ, ਐਮਾਜ਼ੋਨ, ਵਾਲਮਾਰਟ, ਵੱਖ-ਵੱਖ ਸਟੋਰਾਂ ਤੇ ਆਨਲਾਈਨ ਤੇ। ਪਰ ਰੀਟੇਲ ਥੈਫਟ ਸਦਰਨ ਕੈਲੀਫੋਰਨੀਆ ਦੇ ਵਿੱਚ ਨੰਬਰ 1 ਜਿਹੜੀ ਸਿਰਦਰਦੀ ਆ ਉਹ ਸਟੋਰਾਂ ਦੇ ਲਈ ਬਣਿਆ ਹੋਇਆ ਆ। ਕਹਿੰਦੇ ਭਈ ਹਜ਼ਾਰਾਂ ਦੇ ਕਰੀਬ ਲੋਕ ਅੱਜ ਵੱਖ-ਵੱਖ ਜੋ ਮਾਲਸ ਹੈਗੇ ਆ, ਸਟੋਰਸ ਹੈਗੇ ਆ ਪੂਰੇ USA ਦੇ ਵਿੱਚ ਉਹ ਜਾਣਗੇ ਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਕੈਲੀਫੋਰਨੀਆ ਦੇ ਵਿੱਚ ਆਰਗੇਨਾਈਜ਼ਡ ਰੀਟੇਲ ਥੈਫਟ ਨੂੰ ਕੰਟਰੋਲ ਕਰਨ ਲਈ ਕੋਸ਼ਿਸ਼ ਕਰ ਰਹੀ ਹੈ। ਉਹ ਆਪਾਂ ਨੂੰ ਪਤਾ ਹੀ ਆ ਵੀ ਜਿੱਦਾਂ ਪਿੱਛੇ ਸਮੈਸ਼ ਐਂਡ ਗ੍ਰੈਬ ਵਾਲੀ ਮੂਵਮੈਂਟ ਇੱਕ ਚੱਲੀ ਸੀ ਵੀ 15-20 ਜਾਣੇ ਇਕੱਠੇ ਹੋ ਕੇ ਚੱਲ ਜਾਓ ਤੇ ਆਪਣੇ ਵੱਡੇ ਵੱਡੇ ਕਾਲੇ ਜੋ ਗਾਰਬੇਜ ਵਾਲੇ ਬੈਗ ਹੁੰਦੇ ਆ ਉਹ ਸਟੋਰਾਂ 'ਚ ਸਮਾਨ ਭਰ ਕੇ ਲੈ ਆਓ। ਸੋ ਉਸ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਨੇ ਭਰੋਸਾ ਵੀ ਦਿੱਤਾ ਸੀ ਟਾਰਗੇਟ ਜਾਂ ਹੋਰ ਸਟੋਰਾਂ ਨੂੰ, ਕਿਉਂਕਿ ਟਾਰਗੇਟ ਨੇ ਕਿਹਾ ਸੀ ਵੀ $600 ਮਿਲੀਅਨ ਦਾ ਸਾਡਾ ਚੋਰੀ ਦਾ ਜਿਹੜਾ ਇਸ ਸਾਲ ਦਾ ਅਮਾਊਂਟ ਹੈਗਾ ਆ। ਤੇ ਗਵਰਨਰ ਗੈਬਨ ਨਿਊਸਮ ਨੇ ਨਵਾਂ ਬਿੱਲ ਵੀ ਸਾਈਨ ਕੀਤਾ ਸੀ 331। ਅਸੈਂਬਲੀਮੈਨ ਬ੍ਰਾਇਨ ਜੋਨ ਸੈਵੀਅਰ ਸੀਨੀਅਰ ਇਹ ਲਾਸ ਐਂਜਲਸ ਤੋਂ ਲੈ ਕੇ ਆਏ ਸੀ ਜੁਲਾਈ 21 ਚ ਤੇ ਉਹਨਾਂ ਨੇ ਕਿਹਾ ਸੀ ਵੀ ਟਾਸਕ ਫੋਰਸ ਇੱਕ ਐਕਸਟੈਂਡ ਕੀਤੀ ਜਾਊਗੀ। ਉਹਦੇ ਵਿੱਚ ਫਿਰ ਹੁਣ ਸਾਰੀਆਂ ਹੀ ਇਹ ਜੋ ਲਾ ਐਨਫੋਰਸਮੈਂਟ ਏਜੰਸੀਜ਼ ਆ ਉਹ ਉਹਨਾਂ ਦੇ ਨਾਲ ਸਾਥ ਦੇਣਗੀਆਂ। ਕੈਲੀਫੋਰਨੀਆ ਹਾਈਵੇ ਪੈਟਰੋਲ 1296 ਦੇ ਕਰੀਬ ਇਨਵੈਸਟੀਗੇਸ਼ਨਸ ਕਰ ਰਹੀ ਹੈਗੀ ਆ ਤੇ ਇਹ ਜਿਹੜੀ ਨਵੀਂ ਟਾਸਕ ਫੋਰਸ ਬਣੀ ਉਹਦੇ ਨਾਲ ਰਲ ਕੇ ਤੇ 645 ਸਸਪੈਕਟ ਆਲਰੇਡੀ ਉਹਨਾਂ ਨੇ ਅਰੈਸਟ ਕੀਤੇ ਆ, ਜਿਨ੍ਹਾਂ ਤੋਂ 2,71,697 ਆਈਟਮਸ ਜਿਹੜੀਆਂ ਚੋਰੀ ਕੀਤੀਆਂ ਆ ਉਹ ਰਿਕਵਰ ਵੀ ਕਰ ਲਈਆਂ, ਜੋ ਕਿ 26 ਮਿਲੀਅਨ ਦੀਆਂ ਬਣਦੀਆਂ ਹੈਗੀਆਂ। ਜੀ ਬਿਲਕੁਲ। ਬਾਕੀ ਜਿਹੜੀ ਰੀਟੇਲ ਥੈਫਟ ਆ ਉਸ ਨੂੰ ਤਾਂ ਰੋਕਣ ਦੀ ਕੋਸ਼ਿਸ਼ ਚੱਲ ਹੀ ਰਹੀ ਆ, ਲੋਕ ਵੀ ਧਿਆਨ ਦੇਣ, ਦੁਕਾਨਦਾਰ ਵੀ ਧਿਆਨ ਦੇਣ। ਤੇ ਬਾਕੀ ਅੱਜ ਜਿਹੜਾ ਹਰਜੋਤ ਸਿੰਘ ਜੀ ਬਲੈਕ ਫਰਾਈਡੇ ਦੇ ਉੱਤੇ ਡੀਪ ਡਿਸਕਾਊਂਟਸ ਕਹਿੰਦੇ ਆ ਲੋਕਾਂ ਨੂੰ ਮਿਲ ਸਕਦੇ ਆ। ਸੋ ਜੇ ਕਿਸੇ ਨੇ ਕੁਝ ਖਰੀਦਣਾ ਆ ਜਾਂ ਉਹ ਕਰਨਾ ਆ ਤਾਂ ਉਹ ਧਿਆਨ ਜਿਹੜਾ ਉਹ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ। ਜੇ ਜ਼ਰੂਰਤ ਆ ਪਰ ਉਦੋਂ ਤਾਂ ਹੀ ਜਿਹੜਾ ਉਹ ਖਰੀਦਿਓ, ਕਿਉਂਕਿ ਉਹਨਾਂ ਨੂੰ ਇਹ ਵੀ ਪਤਾ ਆ ਜਿਹੜੇ ਰੀਟੇਲਰਸ ਆ ਵੀ ਸਾਰਿਆਂ ਨੂੰ ਕਿਸੇ ਨੂੰ 200 ਤੋਂ ਲੈ ਕੇ $1050 ਤੱਕ ਦੇ ਨਵੇਂ ਜਿਹੜੇ ਚੈੱਕ ਆ ਉਹ ਵੀ ਮਿਲੇ ਹੋਣੇ ਆ। ਸੋ ਇਹਨਾਂ ਦੀ ਕੋਸ਼ਿਸ਼ ਹੋਣੀ ਆ ਵੀ ਉਹ ਵੀ ਤੁਸੀਂ ਜਲਦੀ ਇੱਦਾਂ ਦਾ ਡਿਸਕਾਊਂਟ ਲਾਇਆ ਜਾਵੇ ਵੀ ਤੁਸੀਂ ਖਰਚ ਦਿਓ ਤਾਂ ਜੋ ਜਿਹੜੀ ਮਨੀ ਆ ਉਹਨਾਂ ਦੇ ਕੋਲ ਜਿਹੜੀ ਉਹ ਪਹੁੰਚੇ। ਪਰ ਇਸ ਵਾਰ ਲੋਕਾਂ ਦੇ ਵਿੱਚ ਉਨੀ ਐਕਸਾਈਟਮੈਂਟ ਜਿਹੜੀ ਉਹ ਨਜ਼ਰ ਨਹੀਂ ਆ ਰਹੀ। ਇਨਫਲੇਸ਼ਨ ਵੀ ਇੱਕ ਕਾਰਨ ਆ ਤੇ ਲੂਮਿੰਗ ਰਿਸੈਸ਼ਨ ਜਿਹੜਾ ਉਹ ਆ ਸਕਦਾ ਆ ਉਸ ਦੇ ਵਿੱਚ ਆ। ਅੱਜ ਉੱਦਾਂ ਪਰ ਕਹਿੰਦੇ ਵੀ ਰਿਕਾਰਡ ਤੋੜ 166 ਮਿਲੀਅਨ ਲੋਕ ਸ਼ਾਪਿੰਗ ਜਿਹੜੇ ਉਹ ਕਰਨਗੇ ਇਸ ਲੌਂਗ ਵੀਕਐਂਡ ਦੇ ਜਿਹੜੇ ਉੱਤੇ ਨੈਸ਼ਨਲ ਰੀਟੇਲ ਫੈਡਰੇਸ਼ਨ ਜਿਹੜੀ ਆ ਉਹਨਾਂ ਨੇ ਜਿਹੜਾ ਉਹ ਦੇਖਿਆ ਆ। ਪਰ ਬਲੈਕ ਫਰਾਈਡੇ ਤੋਂ ਪਹਿਲਾਂ ਕਹਿੰਦੇ ਵੀ ਲੱਲ ਰਿਹਾ ਆ ਕੰਮ, ਠੰਡਾ ਜਿਹਾ ਜਿਹੜਾ ਬੜਾ ਰਿਹਾ ਆ ਪ੍ਰੀ ਬਲੈਕ ਫਰਾਈਡੇ। ਬੈਸਟ ਬਾਏ, ਗੈਪ, ਕੋਲਜ਼, ਨੌਰਡਸਟਰਮ, ਟਾਰਗੇਟ, ਮੇਸੀਜ਼ ਇਹਨਾਂ ਸਾਰਿਆਂ ਨੇ ਕਿਹਾ ਵੀ ਬਹੁਤ ਘੱਟ ਟ੍ਰੈਫਿਕ ਇਸ ਵਾਰ ਦੇਖੀ ਗਈ ਆ, ਆਨਲਾਈਨ ਵੀ ਤੇ ਇਨ ਸਟੋਰ ਵੀ। ਸੋ ਲੇਟ ਅਕਤੂਬਰ ਤੋਂ ਅਰਲੀ ਨਵੰਬਰ ਤੱਕ ਕਹਿੰਦੇ ਸੇਲਸ ਕੋਈ ਬਹੁਤੀਆਂ ਗੁੱਡ ਜਿਹੜੀਆਂ ਆ ਉਹ ਨਹੀਂ ਰਹੀਆਂ। ਆਲਰੇਡੀ ਇਹ ਫੋਰਕਾਸਟ ਭਵਿੱਖਬਾਣੀਆਂ ਜਿਹੜੀਆਂ ਕਰ ਰਹੇ ਆ ਵੀ ਇਸ ਵਾਰ ਸਲੋ ਸੇਲਸ ਜਿਹੜੀਆਂ ਉਹ ਰਹਿਣਗੇ।
ਮੇਸੀਜ਼ ਦੇ ਜਿਹੜੇ CEO ਜੈਫ ਜਨੈਟ ਜਿਹੜੇ ਆ ਉਹਨਾਂ ਨੇ ਕਿਹਾ ਵੀ ਸ਼ਾਪਰਸ ਨੂੰ ਉਹਨਾਂ ਨੇ ਲਾਈ ਆ ਵੀ ਤੁਸੀਂ ਸਟੋਰ ਤੇ ਵੀ ਆਓ, ਆਨਲਾਈਨ ਵੀ ਜੇ ਤੁਸੀਂ ਕਰਨਾ ਚਾਹੁੰਦੇ ਆ ਤਾਂ ਤੁਸੀਂ ਕਰੋ। ਪਰ ਕਹਿੰਦੇ ਵੀ ਬਰਾਊਜ਼ਿੰਗ ਕਰ ਰਹੇ ਆ ਲੋਕ, ਸਮਾਨ ਸਮੂਨ ਦੇਖੀ ਜਾ ਰਹੇ ਆ, ਪਰ ਖਰੀਦੇ ਜਿਹੜੇ ਉਹ ਨਹੀਂ ਹੈਗੇ। ਸੋ ਲੋਕ ਮੇ ਵੀ ਥੋੜੇ ਜਿਹੇ ਸਿਆਣੇ ਇਸ ਪੱਖ ਤੋਂ ਜਿਹੜੇ ਹੋ ਰਹੇ ਆ ਵੀ ਜੇ ਲੋੜ ਨਹੀਂ ਹੈਗੀ ਚੀਜ਼ ਦੀ ਖਰੀਦਣ ਦੀ ਤਾਂ ਉਸ ਨੂੰ ਨਾ ਹੀ ਜਿਹੜਾ ਆ ਉਹ ਖਰੀਦਿਆ ਜਾਵੇ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਜਿਹੜੀ ਉਹ ਚੱਲ ਰਹੀ ਹੈਗੀ ਆ। ਅੱਜ ਬਲੈਕ ਫਰਾਈਡੇ ਆ ਤੇ ਫਿਰ ਵੀਕਐਂਡ ਤੋਂ ਬਾਅਦ ਚ ਜਿਹੜਾ ਹਰਜੋਤ ਸਿੰਘ ਜੀ ਮੰਡੇ ਨੂੰ ਸਾਈਬਰ ਮੰਡੇ, ਇਹ ਜਦੋਂ ਨਵੇਂ ਆਏ ਸੀਗੇ ਕਨਸੈਪਟ, ਇਹ ਦੋਨੋਂ ਜੀ ਉਦੋਂ ਬਹੁਤ ਚੱਲਦੇ ਹੁੰਦੇ ਸੀਗੇ, ਪਰ ਹੁਣ ਚੱਲਦਿਆਂ ਨੂੰ ਇਹਨਾਂ ਨੂੰ ਕਈ ਦਹਾਕੇ ਜਿਹੜੇ ਹੋ ਗਏ ਆ। ਸੋ ਕੰਮ ਥੋੜਾ ਜਿਹੜਾ ਉਹ ਠੰਡਾ ਹੋਣ ਲੱਗ ਗਿਆ ਹੈਗਾ ਆ। ਜੀ ਬਿल्कुल। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਤੋਂ ਇੱਕ ਲੇਟੈਸਟ ਖਬਰ ਆ ਰਹੀ। ਕੋਸਟਾ ਮੀਸਾ ਕੈਲੀਫੋਰਨੀਆ ਦਾ ਏਰੀਆ ਹੈ, ਜਿੱਥੇ ਅੱਜ ਸਵੇਰੇ ਸ਼ੂਟਿੰਗ ਹੋਈ ਆ ਤੇ ਇੱਕ ਜਣੇ ਦੀ ਕਹਿੰਦੇ ਵੀ ਮੌਤ ਹੋ ਗਈ ਆ ਤੇ 2 ਜਣੇ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ ਤੇ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗੇ ਆ। ਜੋ ਪੁਲਿਸ ਆ ਉਹ ਇਸ ਹੋਮੋਸਾਈਡ ਨੂੰ ਇਨਵੈਸਟੀਗੇਟ ਕਰ ਰਹੀ ਹੈਗੀ ਆ। ਹਜੇ ਜ਼ਿਆਦਾ ਡਿਟੇਲਸ ਨਹੀਂ ਆਈਆਂ। ਇਹ ਜਿਹੜਾ ਸ਼ਹਿਰ ਆ ਲਾਸ ਐਂਜਲਸ ਤੋਂ 40 ਮੀਲ ਦੂਰ ਹੈਗਾ ਆ ਕੋਸਟਾ ਮੀਸਾ, ਜਿੱਥੇ ਇਹ ਸ਼ੂਟਿੰਗ ਹੋਈ ਆ। ਜੀ ਇੱਕ ਹੋਰ ਜਿਹੜੀ ਹਰਜੋਤ ਸਿੰਘ ਜੀ ਮਾੜੀ ਘਟਨਾ ਉਹ ਹਿਊਸਟਨ ਦੇ ਟੈਕਸਸ ਦੇ ਇਲਾਕੇ ਤੋਂ ਹੋਈ ਆ। ਕਹਿੰਦੇ ਵੀ ਐਕਸ ਸਪਾਊਸ ਹਿਊਸਟਨ ਦੇ ਘਰ ਦੇ ਵਿੱਚ ਇੱਕ ਦੇ ਵਿੱਚ ਵੜ ਗਿਆ ਇੱਕ ਬੰਦਾ, ਜਿੱਥੇ ਉਸਦੀ ਸਾਬਕਾ ਪਤਨੀ ਜਿਹੜੀ ਆ ਐਕਸ ਘਰ ਵਾਲੀ ਜਿਹੜੀ ਆ ਉਹ ਰਹਿੰਦੀ ਸੀਗੀ। ਉਹ ਥੈਂਕਸਗਿਵਿੰਗ ਸੈਲੀਬ੍ਰੇਟ ਕਰ ਰਹੇ ਸੀ, ਉੱਥੇ ਜਾ ਕੇ ਉਹਨੇ ਗੋਲੀਆਂ ਚਲਾ ਦਿੱਤੀਆਂ, ਜਿੱਥੇ 2 ਜਾਣਿਆਂ ਨੂੰ ਉਹਨੇ ਮਾਰ ਦਿੱਤਾ ਤੇ 2 ਹੋਰ ਜਿਹੜੇ ਉਹ ਜ਼ਖਮੀ ਕਰ ਦਿੱਤੇ ਆ। ਥੈਂਕਸਗਿਵਿੰਗ ਦੇ ਉੱਤੇ ਆਪਾਂ ਕੱਲ ਵੀ ਚਰਚਾ ਕਰ ਰਹੇ ਸੀ ਵੀ ਕਈ ਵਾਰੀ ਲੋਕ ਉਹ ਤਾਂ ਪਰਿਵਾਰਾਂ ਦੇ ਬੈਠਣ ਦਾ, ਮਿਲ ਬੈਠਣ ਦਾ, ਜੁੜ ਕੇ ਬੈਠਣ ਦਾ ਗੱਲਾਂ ਜਿਹੜੀਆਂ ਹੁੰਦੀਆਂ ਆ, ਪਰ ਉਸ ਤੋਂ ਪਹਿਲਾਂ ਹੀ ਜਿਹੜਾ ਆਪਾਂ ਦੇਖਿਆ ਵੀ ਕਈ ਲੋਕ ਜਿਹੜੇ ਇਦਾਂ ਦਾ ਸ਼ਦਾਈਪੁਣਾ ਵੀ ਕਰ ਦਿੰਦੇ ਆ, ਜਿੱਥੇ ਕੁੱਟਮਾਰ ਜਿਹੜੀ ਆ ਗੁੱਸਮ ਗੁੱਸਾ ਜਿਹੜਾ ਉਹ ਵੀ ਹੋ ਜਾਂਦਾ, ਘਸੁੰਨ ਮੁੱਕੀ ਵੀ। ਪਰ ਇੱਥੇ ਜਿਹੜੀਆਂ ਹੱਦਾਂ ਜਿਹੜੀਆਂ ਇੰਨੇ ਥੈਂਕਸਗਿਵਿੰਗ ਦੇ ਉੱਤੇ ਇਸ ਬੰਦੇ ਨੇ ਪਾਰ ਕਰ ਦਿੱਤੀਆਂ, ਪਰਿਵਾਰ ਦਾ ਪਰਿਵਾਰ ਹੀ ਜਿਹੜਾ ਉਹ ਉਜਾੜ ਦਿੱਤਾ। ਉੱਥੋਂ ਦੇ ਜਿਹੜੇ ਅਧਿਕਾਰੀ ਕਹਿ ਰਹੇ ਵੀ ਇਹ ਡੋਮੈਸਟਿਕ ਰਿਲੇਟਡ ਇਨਸੀਡੈਂਟ ਸੀ, ਉਹਨਾਂ ਦਾ ਆਪਣਾ ਹੀ ਜਿਹੜਾ ਉਹ ਪੁਰਾਣਾ ਸੀਗਾ। ਹੋਰ ਦੋਸਤ ਮਿੱਤਰ ਵੀ ਉਸ ਡਿਨਰ ਦੇ ਉੱਤੇ ਜਿਹੜੇ ਉਹ ਪਹੁੰਚੇ ਸੀਗੇ ਤੇ ਇਸ ਟਾਈਮ ਇਹ ਦੇਖ ਰਹੇ ਆ ਵੀ ਵਿਕਟਮਸ ਇੱਕ ਦੂਜੇ ਦੇ ਨਾਲ ਰਿਲੇਟਡ ਸੀ ਜਾਂ ਨਹੀਂ, ਪਰ ਐਕਸ ਸਪਾਊਸ ਦੇ ਘਰ ਜਾ ਕੇ ਇਸ ਬੰਦੇ ਨੇ ਜਿਹੜੀ ਆ ਗੋਲੀ ਕਾਂਡ ਨੂੰ ਅੰਜਾਮ ਦਿੱਤਾ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਖਾਸ ਕਰਕੇ ਆਪਾਂ ਗੱਲ ਕਰਦੇ ਆ ਉਹਨਾਂ ਲੋਕਾਂ ਦੇ ਲਈ ਜਿਹੜੇ ਘੁੰਮਣ ਫਿਰਨ ਦੇ ਲਈ ਜਿਹੜਾ ਉਹ ਜਾਂਦੇ ਨੇ ਤੇ ਕਈ ਵਾਰੀ ਜਦੋਂ ਬੰਦੇ ਦੀ ਪੂਰੀ ਤਿਆਰੀ ਨਾ ਹੋਵੇ, ਅਣਗਹਿਲੀ ਕੈਂਪਿੰਗ ਕਰਨ ਲੱਗਿਆ ਹੋਵੇ, ਤਾਂ ਉਹ ਬੜੀ ਵੱਡੀ ਸਮੱਸਿਆ ਨੂੰ ਜਨਮ ਜਿਹੜਾ ਉਹ ਦੇ ਸਕਦਾ ਆ। ਸੋ ਇਹੀ ਚੀਜ਼ ਜਿਹੜੀ ਆ ਉਹ ਦੇਖਣ ਨੂੰ ਮਿਲੀ ਹੈਗੀ ਆ ਜ਼ਾਇਨ ਨੈਸ਼ਨਲ ਪਾਰਕ ਯੂਟਾ ਦੇ ਵਿੱਚ। ਉੱਥੇ 31 ਸਾਲਾਂ ਦੀ ਇੱਕ ਬੀਬੀ ਆ, ਉਹ ਮ੍ਰਿਤ ਪਾਈ ਗਈ ਤੇ ਉਸ ਦਾ ਘਰ ਵਾਲਾ 33 ਸਾਲਾਂ ਦਾ, ਉਸ ਨੂੰ ਕਹਿੰਦਾ ਵੀ ਅਖੀਰਲੇ ਮੌਕੇ ਜਿਹੜਾ ਉਹ ਰੈਸਕਿਊ ਕੀਤਾ ਗਿਆ। ਇਹ ਦੋਨੋਂ ਹੀ ਮੀਆਂ ਬੀਬੀ ਕਹਿੰਦੇ ਵੀ ਜ਼ਿਆਨ ਨੈਸ਼ਨਲ ਪਾਰਕ ਦੇ ਜਿਹੜਾ 16 ਮਾਈਲ ਹਾਈਕ ਦਾ ਪਰਮਿਟਡ ਇਲਾਕਾ ਹੈ, ਜਿੱਥੇ ਕੈਂਪਿੰਗ ਕੀਤੀ ਜਾ ਸਕਦੀ ਆ, ਉੱਥੇ ਕੈਂਪਿੰਗ ਜਿਹੜੇ ਉਹ ਕਰ ਰਹੇ ਸੀਗੇ। ਪਰ ਉਹਨਾਂ ਨੂੰ ਹਾਈਪੋਥਰਮੀਆ ਜਿਹੜੇ ਠੰਡ ਜਿਹੜੀ ਆ ਉਹ ਜ਼ਿਆਦਾ ਜਿਹੜੀ ਲੱਗ ਗਈ ਕੈਂਪਿੰਗ ਕਰਦੇ ਹੋਏ ਪਾਰਕ ਦੇ ਵਿੱਚ। ਜਦੋਂ ਤੱਕ ਜਿਹੜੇ ਆ ਉਸ ਬੰਦੇ ਨੇ ਅਧਿਕਾਰੀਆਂ ਨੂੰ ਬੁਲਾਇਆ, ਉਦੋਂ ਤੱਕ ਅਧਿਕਾਰੀ ਪਹੁੰਚੇ ਤਾਂ ਬੀਬੀ ਜਿਹੜੀ 31 ਸਾਲਾਂ ਦੀ ਉਹ ਬੀਬੀ ਸੀਗੀ, ਉਹ ਉੱਥੇ ਮ੍ਰਿਤ ਪਾਈ ਗਈ ਸੀ। ਸੋ ਡੇਂਜਰਸਲੀ ਕੋਲਡ ਕਹਿੰਦੇ ਆ ਵੀ ਓਵਰਨਾਈਟ ਜਿਹੜਾ ਉਹ ਹੋ ਗਿਆ। ਸੋ ਜਿਹੜੇ ਲੋਕ ਕੈਂਪਿੰਗ ਕਰਨ ਵਗੈਰਾ ਵੀ ਜਾਂਦੇ ਆ, ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਆ। ਛੁੱਟੀਆਂ ਦੇ ਦਿਨ ਨੇ, ਡੈਫੀਨੇਟਲੀ ਤੁਸੀਂ ਬਾਹਰ ਆਊਟਡੋਰਸ ਦੇ ਵਿੱਚ ਜਾਣਾ ਚਾਹੁੰਦੇ ਆ, ਪਰ ਇਹ ਇੱਕ ਜਿਹੜੀ ਸਮੱਸਿਆ ਆ ਉਹਦੇ ਕਰਕੇ ਜਿਹੜੀ ਆ ਦੇਖੋ ਮੌਤ ਵੀ ਜਿਹੜੀ ਉਹ ਹੋ ਸਕਦੀ ਆ। ਹੁਣ ਇੱਕ ਬੰਦਾ ਜਿਹੜਾ ਉਹ ਜ਼ੇਰੇ ਇਲਾਜ ਆ, ਇੱਕ ਦੀ ਮੌਤ ਹੋ ਗਈ ਹੈ ਤੇ ਪਰਿਵਾਰ ਵਿਚਾਰਾ ਜਿਹੜਾ ਆ ਉਹ ਤੁਸੀਂ ਕਹਿ ਲਓ ਵੀ ਉਹ ਹੁਣ ਟੋਟਲੀ ਜਿਹੜਾ ਉਹ ਟੁੱਟ ਚੁੱਕਾ ਆ। ਸੋ ਜ਼ਰੂਰ ਭਾਈ ਜਿਹੜਾ ਉਹ ਧਿਆਨ ਦਿਓ, ਬੰਦਾ ਜਿਹੜਾ ਇੰਜਰਡ ਆ ਉਸ ਨੂੰ ਉੱਥੇ ਹੁਣ ਜ਼ੇਰੇ ਇਲਾਜ ਰੱਖਿਆ ਗਿਆ ਆ। ਪ੍ਰੈਜ਼ੀਡੈਂਟ ਬਾਈਡਨ ਨੇ ਇੱਕ ਵਾਰੀ ਫੇਰ ਕਿਹਾ ਵੀ ਜੋ ਪਿਛਲੇ ਦਿਨਾਂ ਦੇ ਵਿੱਚ ਸ਼ੂਟਿੰਗਸ ਹੋਈਆਂ ਆ, ਉਹਨਾਂ ਵੱਲ ਦੇਖਦੇ ਹੋਏ ਸਾਨੂੰ ਜਿਹੜਾ ਅਸੌਲਟ ਵੈਪਨਸ ਆ ਉਹ ਕਿਹਦੇ ਕੋਲ ਹੋਣਾ ਚਾਹੀਦਾ, ਕਿਹਦੇ ਕੋਲ ਨਹੀਂ, ਉਹ ਐਕਸੈਸ ਦੇ ਉੱਤੇ ਵਰਕਆਊਟ ਕਰਨਾ ਪਊਗਾ। ਆਪਾਂ ਦੇਖਿਆ ਬੜੀਆਂ ਮੇਜਰ ਸ਼ੂਟਿੰਗਸ ਪਿਛਲੇ ਹਫ਼ਤੇ ਦੇ ਦੌਰਾਨ ਹੀ ਹੋਈਆਂ। ਇੱਕ LGBT ਕਿਊ ਜੋ ਕਲੱਬ ਆ,
ਕੋਲੋਰਾਡੋ ਸਪ੍ਰਿੰਗ ਦੇ ਵਿੱਚ ਉੱਥੇ ਮਾਸ ਸ਼ੂਟਿੰਗ ਹੋਈ ਆ। ਤੇ ਦੂਸਰੀ ਜਿਹੜੀ ਆ ਉਹ ਆਪਾਂ ਹੁਣ ਦੇਖੀ ਹੈ ਵਾਲਮਾਰਟ ਦੇ ਵਿੱਚ ਜੋ ਹੋਈ ਸੀਗੀ। ਸੋ ਫਿਕਰ ਬੜਾ ਹੈਗਾ ਆ ਅਮਰੀਕਾ ਦਾ ਜੀ ਓਵਰਆਲ ਆਪਾਂ ਇਸ ਹਿਸਾਬ ਦੇ ਗਨ ਵਾਇਲੈਂਸ ਦੇ ਸੰਬੰਧ ਦੇ ਵਿੱਚ ਰੈਪੂਟੇਸ਼ਨ ਦੇਖੀਏ ਪੂਰੇ ਵਰਲਡ ਲੈਵਲ ਦੇ ਤਾਂ ਬੜਾ ਬੈਡ ਚੱਲਦਾ ਜਾ ਰਿਹਾ। 650 ਦੇ ਕਰੀਬ ਆਲਰੇਡੀ ਮਾਸ ਸ਼ੂਟਿੰਗਸ ਇਸ ਸਾਲ ਦੇ ਵਿੱਚ ਹੋ ਚੁੱਕੀਆਂ ਹੈਗੀਆਂ ਜੀ। ਹਰਜੋਤ ਸਿੰਘ ਜੀ, ਜਿਹੜੀ ਗਨਸ ਦੇ ਉੱਤੇ ਜੇ ਗੱਲ ਕਰਦੇ ਜਾਈਏ, ਇੱਕ ਨਵੀਂ ਰਿਪੋਰਟ ਇਸ ਟਾਈਮ ਉਹ ਸਾਹਮਣੇ ਆਈ ਆ। ਕਹਿੰਦੇ 2015 ਤੋਂ 2019 ਤੱਕ ਜਿਹੜੇ ਲੋਕ ਗਨ ਕੈਰੀ ਕਰਦੇ ਆ ਉਹਨਾਂ ਦਾ ਆંકੜਾ ਜਿਹੜਾ ਉਹ ਡਬਲ ਹੋ ਚੁੱਕਾ ਹੈ। ਇਸ ਮੌਕੇ 6 ਮਿਲੀਅਨ ਅਜਿਹੇ ਅਮਰੀਕਨਸ ਨੇ ਜਿਹੜੇ ਆਪਣੇ ਜਿਹੜੇ ਗਨਸ ਆ ਉਹ ਕੈਰੀ ਕਰਦੇ ਆ ਡੇਲੀ। ਇਹ 2019 ਦੇ ਜਿਹੜੇ ਆંકੜੇ ਉਹ ਸਾਹਮਣੇ ਆਏ ਹੈਗੇ ਆ। ਤੇ ਕਹਿੰਦੇ ਵੀ ਰਾਈਟ ਨਾਓ ਇਹ ਜਿਹੜਾ ਟ੍ਰੈਂਡ ਆ ਉਹ ਕੰਟੀਨਿਊ ਹੋਊਗਾ। ਲੱਗਦਾ ਹੈ ਵੀ ਇਹ ਹੋਰ ਜ਼ਿਆਦਾ ਵੀ ਜਿਹੜਾ ਉਹ ਵਧੇ। ਸੁਪਰੀਮ ਕੋਰਟ ਦੀ ਰੂਲਿੰਗ ਜਿਹੜੀ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਆਈ ਸੀ, ਜਿਸ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਸਟ੍ਰਿਕਟ ਲਿਮਿਟਸ ਲਾਈਆਂ ਗਈਆਂ ਸੀ ਪਬਲਿਕ ਗਨ ਕੈਰੀ ਦੇ ਉੱਤੇ, ਉਸ ਨੂੰ ਹਟਾ ਦਿੱਤਾ ਗਿਆ ਸੀਗਾ। ਸੋ ਅਮਰੀਕਨ ਜਰਨਲ ਆਫ ਪਬਲਿਕ ਹੈਲਥ ਦੀ ਇਹ ਨਵੀਂ ਸਟੱਡੀ ਦੇ ਵਿੱਚ ਇਹ ਚੀਜ਼ ਸਾਹਮਣੇ ਜਿਹੜੀ ਉਹ ਆਈ ਹੈਗੀ ਆ। ਸੋ ਲੋਕ ਇਹ ਵੀ ਦੇਖਦੇ ਆ ਵੀ ਭਾਈ ਪੁਲਿਸ ਨੇ ਤਾਂ ਬਾਅਦ ਦੇ ਵਿੱਚ ਹੀ ਪਹੁੰਚਣਾ ਆ। ਆਪਣੀ ਸੇਫਟੀ ਆਪਣੇ ਹੱਥ ਆ, ਆਪਣੇ ਜਿੰਮੇ, ਆਪਣੇ ਪਰਿਵਾਰ ਦੀ, ਆਪਣੀ ਪ੍ਰਾਪਰਟੀ ਦੀ, ਤੇ ਉਹਦੇ ਲਈ ਉਹ ਖੁਦ ਸੈਲਫ ਡਿਫੈਂਸ ਦੇ ਲਈ ਜਿਹੜੀਆਂ ਫਾਇਰ ਆਰਮਸ ਆ ਉਸ ਨੂੰ ਚੂਜ਼ ਕਰ ਰਹੇ ਆ। ਕਈ ਜਣੇ ਹੰਟਿੰਗ ਰੀਕ੍ਰੀਏਸ਼ਨ ਦੇ ਲਈ ਜਿਹੜਾ ਉਹ ਕਰਦੇ ਨੇ, ਪਰ ਮੋਸਟਲੀ ਕਹਿੰਦੇ ਵੀ ਹੁਣ ਜਿਹੜੇ ਗਨ ਓਨਰਸ ਆ ਉਹ ਜਿਹੜਾ ਕੈਰੀ ਕਰਦੇ ਆ ਉਹ ਸੈਲਫ ਡਿਫੈਂਸ ਦੇ ਲਈ ਕਰ ਰਹੇ ਆ, ਕਿਉਂਕਿ ਸਥਿਤੀ ਪਤਾ ਨਹੀਂ ਆ ਵੀ ਇੱਦਾਂ ਦੇ ਜਿੱਦਾਂ ਵਾਲਮਾਰਟ ਅਰਗੇ ਦੇ ਵਿੱਚ ਜਿਹਨੇ ਗੋਲੀਆਂ ਚਲਾਈਆਂ ਉੱਦਾਂ ਦੇ ਸ਼ਦਾਈ ਲੋਕ, ਯੂਨੀਵਰਸਿਟੀ ਆਫ ਵਰਜੀਨੀਆ 'ਚ ਜਿਹੜਾ ਹੋਇਆ ਉੱਦਾਂ ਦੇ ਸ਼ਦਾਈ ਲੋਕ, ਤੇ ਜਿਹੜਾ ਕਲੱਬ ਦੇ ਵਿੱਚ ਹੋਇਆ ਸੀਗਾ ਉੱਦਾਂ ਦੇ ਜਿਹੜੇ ਸ਼ਦਾਈ ਲੋਕ ਆ ਕਿੱਥੇ ਆ ਕੇ ਹਮਲਾ ਕਰ ਦੇਣ। ਸੋ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਲੋਕ ਹੁਣ ਜਿਹੜੀ ਇਹ ਸ਼ਸਤਰ ਆ ਫਾਇਰ ਆਰਮਸ ਆ ਉਹਨਾਂ ਨੂੰ ਕੈਰੀ ਕਰਨ ਨੂੰ ਤਰਜੀਹ ਦੇ ਰਹੇ ਨੇ ਜੀ। ਅਗਲੀ ਖਬਰ ਵਿੱਚ ਚਲੀਏ। ਇੱਕ ਪੰਜਾਬੀ ਜਿਸ ਨੇ ਇੱਕ ਆਸਟ੍ਰੇਲੀਆ ਦੇ ਵਿੱਚ ਤੋਇਆ ਕੋਰਡਿੰਗਲੀ ਨਾਮ ਦੀ ਬੀਬੀ ਦੀ ਜੋ ਕਤਲ ਕੀਤਾ ਸੀ, ਉਸ ਦੇ ਉੱਤੇ $1 ਮਿਲੀਅਨ ਦਾ ਜੋ ਇਨਾਮ ਰੱਖਿਆ ਗਿਆ ਸੀ, ਉਸ ਨੂੰ ਇੰਡੀਅਨ ਅਥਾਰਟੀਜ਼ ਨੇ ਅਰੈਸਟ ਕਰ ਲਿਆ ਹੈਗਾ। ਪਿਛਲੇ ਸਾਲ ਇਹ ਇਨਾਮ ਆਸਟ੍ਰੇਲੀਆ ਦੀ ਗਵਰਨਮੈਂਟ ਵੱਲੋਂ ਰੱਖਿਆ ਗਿਆ ਸੀ। ਤੋਇਆ ਕੋਰਡਿੰਗਲੇ 24 ਸਾਲਾਂ ਦੀ ਉਹਦੀ ਜਿਹੜੀ ਬੋਡੀ ਮਿਲੀ ਸੀ ਅਕਤੂਬਰ 2018 ਦੇ ਵਿੱਚ, ਤੇ ਉਸ ਨੂੰ ਬਹੁਤ ਹੀ ਬੁਰੀ ਤਰ੍ਹਾਂ ਦੇ ਨਾਲ ਮਾਰਿਆ ਗਿਆ ਸੀ। $1 ਮਿਲੀਅਨ ਆਸਟ੍ਰੇਲੀਆ ਦਾ, ਜਿਹੜਾ ਕਿ $6,76,487 USA ਦਾ ਬਣਦਾ। ਉਸ ਦੇ ਸੰਬੰਧ ਦੇ ਵਿੱਚ ਰਾਜਵਿੰਦਰ ਸਿੰਘ, ਜਿਸ ਨੂੰ ਅਕਿਊਜ਼ ਕੀਤਾ ਗਿਆ ਸੀ ਤੋਇਆ ਨੂੰ ਮਾਰਨ ਦੇ ਲਈ, ਉਸ ਦੇ ਉੱਤੇ ਰੱਖਿਆ ਗਿਆ ਸੀ। ਕੁਈਨਜ਼ਲੈਂਡ ਦੀ ਪੁਲਿਸ ਨੇ ਇਹ ਕਿਹਾ ਵੀ ਹੁਣ ਰਾਜਵਿੰਦਰ ਸਿੰਘ ਨੂੰ ਦਿੱਲੀ ਦੀ ਪੁਲਿਸ ਨੇ ਇੰਡੀਆ ਦੇ ਵਿੱਚ ਅਰੈਸਟ ਕਰ ਲਿਆ ਹੈ ਤੇ ਉਸ ਨੂੰ ਐਕਸਟ੍ਰਾਡਾਈਟ ਕੀਤਾ ਜਾਊਗਾ ਤੇ ਉਹਦੇ ਤੇ ਕ੍ਰਿਮੀਨਲ ਪ੍ਰੋਸੀਡਿੰਗਸ ਚੱਲਣਗੀਆਂ। ਕੁਈਨਜ਼ਲੈਂਡ ਦੇ ਪੁਲਿਸ ਕਮਿਸ਼ਨਰ ਕੈਟਰੀਨਾ ਕੈਰਲ ਨੇ ਇਹ ਦੱਸਿਆ ਵੀ ਇਹ ਬਹੁਤ ਲੰਮਾ ਸਮਾਂ ਸਾਨੂੰ ਲੱਗਾ, ਕਿਉਂਕਿ ਇੰਡੀਆ ਦੇ ਵਿੱਚ ਖਾਸ ਕਰਕੇ ਪੰਜਾਬ 'ਚ ਉਹ ਲੋਕੇਟ ਨਹੀਂ ਹੋ ਰਿਹਾ ਸੀ। ਰਾਜਵਿੰਦਰ ਸਿੰਘ, ਜੋ ਕਿ ਇੱਕ ਆਸਟ੍ਰੇਲੀਆ 'ਚ ਨਰਸ ਦੀ ਜੌਬ ਕਰਦਾ ਸੀ, ਜਿਸ ਟਾਈਮ ਦੇ ਉੱਤੇ ਉਸਨੇ ਇਸ ਬੀਬੀ ਦਾ ਕਤਲ ਕੀਤਾ ਸੀ, ਉਸ ਤੋਂ ਬਾਅਦ ਉਹ ਆਸਟ੍ਰੇਲੀਆ ਨੂੰ ਛੱਡ ਕੇ ਪੰਜਾਬ ਚਲਾ ਗਿਆ ਸੀ। ਹਾਲਾਂਕਿ ਉਹ ਵਿਆਹਿਆ ਹੋਇਆ ਵੀ ਸੀ, ਉਹਦੇ ਬੱਚੇ ਵੀ ਸੀ, ਤੇ ਬੁੱਟਰ ਕਲਾਂ ਉਹਦਾ ਪਿੰਡ ਦੱਸਿਆ ਗਿਆ ਹੈ ਪੰਜਾਬ ਦੇ ਵਿੱਚ। ਇਸ ਤੋਂ ਪਹਿਲਾਂ ਉਹ ਇਨੀਸਫੇਲ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਸੀ। ਕਮਿਸ਼ਨਰ ਕੈਰਲ ਜੋ ਹੈਗੇ ਆ ਉਹ ਕਹਿੰਦੇ ਪਈ ਇਸ ਨੇ ਉਸ ਬੀਬੀ ਨੂੰ ਮਾਰ ਕੇ ਜਦੋਂ 에ਅਰਪੋਰਟ ਤੋਂ ਗਿਆ ਇਹ ਇੰਡੀਆ ਨੂੰ, ਤੇ ਪਤਾ ਚੱਲ ਗਿਆ ਵੀ 에ਅਰਪੋਰਟ ਤੇ ਉਹਦੀ ਫੋਟੋ ਜਿਹੜੀ ਆ ਉਹ ਰਿਕੋਗਨਾਈਜ਼ ਹੋ ਗਈ। ਉਸ ਤੋਂ ਬਾਅਦ ਉਹ ਨਿਕਲ ਵੀ ਗਿਆ ਇੰਡੀਆ ਦਿੱਲੀ 에ਅਰਪੋਰਟ ਤੋਂ, ਤੇ ਕਾਫੀ ਲੰਮਾ ਸਮਾਂ ਉਸ ਨੂੰ ਜਿਹੜਾ ਅਰੈਸਟ ਕਰਨ ਦੇ ਲਈ ਲੱਗਾ, ਈਵਨ ਦੋ ਇੰਨਾ ਜ਼ਿਆਦਾ ਨਾਮ ਉਹਦੇ ਸਿਰ ਦੇ ਉੱਤੇ ਰੱਖਿਆ ਗਿਆ ਸੀ। ਸੋ ਉਸਨੇ ਹੁਣ ਇੰਡੀਅਨ ਪੁਲਿਸ ਦਾ ਜਿਹੜਾ ਧੰਨਵਾਦ ਕੀਤਾ ਹੈ ਵੀ ਅਰੈਸਟ ਕੀਤਾ ਹੈਗਾ। ਕੁਈਨਜ਼ਲੈਂਡ ਪੁਲਿਸ ਦੇ ਮਿਨਿਸਟਰ ਮਾਰਕ ਰੇਨ ਨੇ ਇਹ ਕਿਹਾ ਆ ਵੀ ਬਹੁਤ ਲੰਮਾ ਸਮਾਂ ਸਾਨੂੰ ਲੱਗਾ ਇਸ ਕਾਤਲ ਨੂੰ ਫੜਨ ਦੇ ਲਈ। ਜੀ ਜੀ ਬਿਲਕੁਲ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਹੈ ਉਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ, ਵਰਲਡ ਕੱਪ ਦੇ ਮੈਚਾਂ ਦੇ ਉੱਤੇ ਵੀ ਆਪਾਂ ਜਿਹੜੀ ਤੁਹਾਨੂੰ ਦੱਸਦੇ ਜਾਈਏ। ਕੱਲ ਦੇ ਜਿਹੜੇ ਮੈਚ ਦੇ ਬਾਰੇ ਵੀ ਆਪਾਂ ਜਾਣਕਾਰੀਆਂ ਸੋਤੇ ਦੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ। ਤੇ ਅੱਜ ਜਿਹੜੇ ਹੁਣ ਤੱਕ ਹਰਜੋਤ ਸਿੰਘ ਜੀ ਜਿਹੜਾ ਤੀਸਰਾ ਮੈਚ ਜਿਹੜਾ ਉਹ ਚੱਲ ਰਿਹਾ ਹੈ, 2 ਮੈਚ ਹੋ ਚੁੱਕੇ ਨੇ ਫੀਫਾ ਵਰਲਡ ਕੱਪ ਦੇ। ਅੱਜ ਈਰਾਨ ਤੇ ਵੇਲਜ਼ ਦਾ ਜਿਹੜੀ ਉਹ ਗੇਮ ਸੀਗੀ। ਇਸ ਦੇ ਵਿੱਚ ਈਰਾਨ ਨੇ 90 ਮਿੰਟਾਂ ਤੋਂ ਬਾਅਦ ਦੇ ਵਿੱਚ ਜਿਹੜਾ ਐਕਸਟਰਾ ਟਾਈਮ ਮਿਲਦਾ ਆ ਉਸ ਦੇ ਵਿੱਚ 2 ਗੋਲ ਕਰਕੇ ਵੇਲਜ਼ ਨੂੰ 2-0 ਦੇ ਨਾਲ ਜਿਹੜਾ ਉਹ ਹਰਾ ਦਿੱਤਾ। ਆਲਦੋ ਅਮਰੀਕਾ ਤੇ ਈਰਾਨ ਦੀ ਬਣਦੀ ਨਹੀਂ ਆ, ਪਰ ਈਰਾਨ ਦੀ ਇਸ ਜਿੱਤ ਦੇ ਨਾਲ ਅਮਰੀਕਾ ਦੇ ਲਈ ਇੱਕ ਆਸ ਜਿਹੜੀ ਉਹ ਸ਼ਾਇਦ ਵੱਜ ਗਈ ਹੈ, ਕਿਉਂਕਿ ਸੇਮ ਗਰੁੱਪ 'ਚ ਨੇ ਦੋਨੋਂ। ਤੇ ਉਹਦੇ ਵਿੱਚ ਕੀ ਹੋਊਗਾ ਇਹਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਹੈ ਵੀ ਜੇ ਅਮਰੀਕਾ ਦਾ ਵੇਲਜ਼ ਦੇ ਨਾਲ ਹੁਣ ਟਾਈ ਰਿਹਾ ਸੀਗਾ, ਅੱਜ ਇੰਗਲੈਂਡ ਦੇ ਨਾਲ ਅਜੇ ਹਾਰਦੇ ਆ ਤੇ ਬਾਅਦ ਚੋਂ ਈਰਾਨ ਤੋਂ ਜਿੱਤਦੇ ਆ ਤੇ ਫਿਰ ਇਹਨਾਂ ਦੇ ਕੋਲ ਚਾਂਸ ਰਹੂਗਾ ਇਹ ਗਰੁੱਪ ਸਟੇਜ ਦੇ ਵਿੱਚ ਅੱਗੇ ਜਿਹੜਾ ਉਹ ਜਾਣ ਦੇ ਲਈ। ਅੱਜ ਦਾ ਜਿਹੜੇ ਹੋਏ ਮੈਚ ਦੇ ਵਿੱਚ ਬਾਕੀ ਮੈਚਾਂ 'ਚ ਸੈਨੇਗਲ ਨੇ ਹੋਸਟ ਜਿਹੜੀ ਕੰਟਰੀ ਆ ਕਤਰ ਉਸ ਨੂੰ 3-1 ਦੇ ਨਾਲ ਹਰਾਇਆ। ਦੂਸਰਾ ਜਿਹੜਾ ਇਸ ਟਾਈਮ ਮੈਚ ਚੱਲ ਰਿਹਾ ਆ ਲਾਸਟ ਜਿਹੜੇ ਐਕਸਟਰਾ ਮਿੰਟਸ ਦੇ ਵਿੱਚੋਂ ਗੇਮ ਜਿਹੜੀ ਉਹ ਚੱਲ ਰਹੀ ਆ ਨੀਦਰਲੈਂਡ ਤੇ ਇਕਵਾਡੋਰ, ਇਹ ਦੋਨੋਂ 1-1 ਦੇ ਉੱਤੇ ਇਸ ਟਾਈਮ ਬਰਾਬਰ ਆ। ਕੁਝ ਕੁ ਮਿੰਟ ਦਾ ਹੋਰ ਸਮਾਂ ਜਿਹੜਾ ਆ ਇਸ ਗੇਮ ਨੂੰ ਪੂਰੀਆਂ ਹੋਣ ਦੇ ਲਈ ਅਜੇ ਬਾਕੀ ਆ। ਤੇ ਅੱਜ 11 ਵਜੇ ਜਿਹੜੀ ਗੇਮ ਆ ਇੰਗਲੈਂਡ ਤੇ USA ਦੀ ਜਿਹੜੀ ਆ ਉਹ ਫੀਫਾ ਦੇ ਇਹਨਾਂ ਵਰਲਡ ਕੱਪ ਦੇ ਵਿੱਚ ਜਿਹੜੀ ਉਹ ਖੇਡੀ ਜਾਣੀ ਆ, ਗਰੁੱਪ ਬੀ ਦੀ ਜਿਹੜੀ ਉਹ ਗੇਮ ਆ। ਸੋ ਅੱਜ ਦੀ ਜਿਹੜੀ ਉਹ ਅਹਿਮ ਗੇਮ ਹੋਊਗੀ। ਕਿੱਦਾਂ ਅਮਰੀਕਾ ਪ੍ਰਦਰਸ਼ਨ ਕਰਦਾ ਇੰਗਲੈਂਡ ਦੀ ਮਜੀ ਹੋਈ ਜਿਹੜੀ ਇੱਕ ਖਿਡਾਰੀਆਂ ਦੇ ਨਾਲ, ਉਹ ਜਿਹੜਾ ਉਹ ਦੇਖਣ ਵਾਲੀ ਗੱਲ ਰਹੇਗੀ। ਜੀ, FTX ਦਾ ਓਨਰ ਜਿਹੜਾ ਕ੍ਰਿਪਟੋ ਕਰੰਸੀ ਵਾਲਾ ਆ, ਉਹਦਾ ਹੁਣ ਜਦੋਂ ਉਸਨੇ ਬੈਂਕਰਪਸੀ ਫਾਈਲ ਕੀਤੀ ਆ, ਕਿੰਨੇ ਲੋਕਾਂ ਦੇ ਪੈਸੇ ਦੇਣੇ ਆ, ਉਹ ਸਾਰੇ ਤੋਂ ਡਾਟਾ ਤੋਂ ਪਤਾ ਲੱਗਿਆ ਆ ਵੀ $11.5 ਮਿਲੀਅਨ ਦਾ ਜਿਹੜਾ ਉਹਦਾ ਸਟੇਕ ਆ ਇੱਕ ਪੇਂਡੂ ਬੈਂਕ, ਰੂਰਲ ਬੈਂਕ ਵਾਸ਼ਿੰਗਟਨ ਸਟੇਟ ਦੇ ਵਿੱਚ ਆ, ਉਹਦੇ ਵਿੱਚ ਲੱਗਿਆ ਹੋਇਆ ਆ। FTX ਨੇ $11.5 ਮਿਲੀਅਨ ਦੀ ਸਟੇਕ ਇਸ ਬੈਂਕ ਦੇ ਵਿੱਚ ਕਾਫੀ ਲੰਮਾ ਸਮਾਂ ਪਹਿਲਾਂ ਖਰੀਦੇ ਸੀ। ਹਾਲਾਂਕਿ ਕਹਿੰਦੇ ਵੀ ਬੜੀ ਛੋਟੀ ਬੈਂਕ ਆ, ਸਿਰਫ ਉਸ ਬੈਂਕ ਦੇ 3 ਹੀ EMPLOYEE ਆ। ਫਾਰਮਿੰਗਟਨ ਸਟੇਟ ਬੈਂਕ ਜਿਹੜੀ ਇੱਕ ਛੋਟਾ ਜਿਹਾ ਟਾਊਨ ਆ ਫਾਰਮਿੰਗਟਨ, ਰੂਰਲ ਫਾਰਮਿੰਗ ਰੀਜਨ ਹੈਗਾ ਵਿਟਮਿਨ ਕਾਉਂਟੀ ਵਾਸ਼ਿੰਗਟਨ ਦੇ ਵਿੱਚ, ਉਹਦੇ ਵਿੱਚ ਇਨਵੈਸਟ ਕੀਤੇ ਹੋਏ ਸੀ। ਸੋ ਹੁਣ ਕਾਫੀ ਜਗ੍ਹਾ ਤੋਂ ਪਤਾ ਲੱਗ ਰਿਹਾ ਵੀ ਕਿੱਥੇ ਕਿੱਥੇ ਜਿਹੜੇ ਆ ਇਸ ਨੇ ਪੈਸੇ ਲਾਏ ਹੋਏ ਸੀ। ਕਹਿੰਦੇ ਵੀ ਫਾਰਮਿੰਗਟਨ ਦੇ ਸਿਰਫ 146 ਰੈਜ਼ੀਡੈਂਟ ਆ ਤੇ ਉੱਥੇ ਇਹ ਬੈਂਕ ਆ ਤੇ ਉਸ ਬੈਂਕ 'ਚ $11 ਮਿਲੀਅਨ ਇਸ ਨੇ ਲਾਏ ਹੋਏ ਸੀ। ਸੋ ਪੂਰਾ ਜਿਹੜਾ ਹਰਜੋਤ ਸਿੰਘ ਜੀ ਫਰਾਡ ਜਿਹੜਾ ਉਹ ਚੱਲਿਆ FTX ਦੇ ਮਾਮਲੇ ਦੇ ਵਿੱਚ, ਕੀ ਕੁਛ ਜਿਹੜਾ ਉਹ ਨਹੀਂ ਵਾਪਰਿਆ, ਕੀ ਕੁਛ ਜਿਹੜਾ ਉਹ ਤੇ ਚੱਲ ਰਿਹਾ ਆ, ਇਹ ਸਾਹਮਣੇ ਆ। ਨਵੀਂ ਰਿਪੋਰਟ ਦੇ ਮੁਤਾਬਕ FTX ਯੂਨਿਟ ਤੇ ਜਿਹੜੇ SBF ਸੈਮ ਬੈਂਕਮੈਨ ਫਰਾਈਡ, ਉਹਦੇ ਪੇਰੈਂਟਸ ਤੇ ਉਸਦੇ ਐਗਜ਼ੈਕਟਿਵਸ ਦੇ ਜਿਹੜਾ ਉਹ ਦੁਬਾਰਾ ਆ 19 ਪ੍ਰਾਪਰਟੀਆਂ ਬਹਾਮਸ ਦੇ ਵਿੱਚ ਪਿਛਲੇ 2 ਸਾਲਾਂ 'ਚ ਉਹਨਾਂ ਨੇ ਖਰੀਦੀਆਂ, ਜਿਨ੍ਹਾਂ ਦੀ ਕੁੱਲ ਕੀਮਤ $121 ਮਿਲੀਅਨ ਜਿਹੜੀ ਉਹ ਦੱਸੀ ਜਾਂਦੀ ਆ। ਸੋ ਉਹ ਹੁਣ ਤੁਸੀਂ ਦੇਖ ਲਓ ਵੀ FTX ਪ੍ਰਾਪਰਟੀ ਹੋਲਡਿੰਗਸ ਉਹਦੇ ਅੰਡਰ ਉਹਨਾਂ ਨੇ ਇਹ ਸਾਰਾ ਕੁਝ ਜਿਹੜਾ ਉਹ ਖਰੀਦਿਆ। ਰਿਊਟਰਸ ਨੇ ਇਸ ਦੇ ਉੱਤੇ ਜਿਹੜਾ ਰੀਸੈਂਟਲੀ ਰਿਪੋਰਟ ਜਿਹੜਾ ਕੀਤਾ ਸੀ ਉੱਥੋਂ ਦੀਆਂ ਪ੍ਰਾਪਰਟੀ ਰੈਕਰਡਸ ਆ ਉਸ ਤੋਂ ਬਾਅਦ ਦੇ ਵਿੱਚ। ਇਸ ਤੋਂ ਇਲਾਵਾ ਨਿਸ਼ਾਦ ਸਿੰਘ ਜਿਹੜਾ ਉੱਥੇ ਦਾ ਹੈਡ ਆਫ ਇੰਜੀਨੀਅਰਿੰਗ ਸੀਗਾ FTX ਦਾ ਸਾਬਕਾ, ਉਸ ਨੇ ਵੀ ਜਿਹੜੇ ਕਈ ਕੌਂਡੋ ਜਿਹੜੇ ਆ ਐਲਬਨੀ ਦੇ ਵਿੱਚ ਜਿਹੜੇ ਉਹ ਖਰੀਦੇ ਸੀ FTX ਦੇ ਕੋ-ਫਾਊਂਡਰ ਗੈਰੀ ਵੈਂਗ ਦੇ ਜਿਹੜੇ ਉਹ ਨਾਲ। ਇਸੇ ਤਰ੍ਹਾਂ ਜਿਹੜਾ SBF ਆ ਉਸ ਨੇ ਵੀ 3 ਅਪਾਰਟਮੈਂਟ, 1 ਕੇਬਲ ਬੀਚ ਫਰੰਟ ਰੈਜ਼ੀਡੈਂਸੀ ਨਿਊ ਪ੍ਰੋਵੀਡੈਂਸ ਉੱਥੇ ਜਿਹੜੇ ਉਹ ਖਰੀਦੇ ਸੀਗੇ। ਸੋ $120 ਮਿਲੀਅਨ ਦੀਆਂ ਪ੍ਰਾਪਰਟੀਆਂ ਇਹਨਾਂ ਨੇ ਖਰੀਦੀਆਂ। ਕਰ ਕੀ ਰਹੇ ਸੀਗੇ, ਹੋਇਆ ਕੀ ਆ, ਇਹ ਸਾਰਾ ਕੁਝ ਇਸ ਟਾਈਮ ਜਾਂਚ ਜਿਹੜੀ ਆ ਉਸ ਦੇ ਪ੍ਰਤੀ ਹਰਜੋਤ ਸਿੰਘ ਜੀ ਚੱਲ ਰਹੀ ਆ। ਪਰ ਚੰਗਾ ਚੂਨਾ ਜਿਹੜਾ ਆ ਉਹ ਲੋਕਾਂ ਦੀਆਂ ਲਾਈਫ ਸੇਵਿੰਗਸ ਵੀ ਜਿਹੜੀ ਆ ਉਹ ਨੁਕਸਾਨ ਕੇ ਇਹ ਤੁਰਦੇ ਜਿਹੜੇ ਉਹ ਹੁਣ ਬਣੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਉਸ ਦੇ ਵਿੱਚ ਦੱਸ ਜਾਈਏ, ਪਾਕਿਸਤਾਨ ਨੇ ਸਾਬਕਾ ਜਿਹੜਾ ਉਹਨਾਂ ਦਾ ਜਸੂਸੀ ਦਾ ਜਿਹੜਾ ਚੀਫ ਸੀਗਾ ਉਸ ਨੂੰ ਨਵਾਂ ਆਰਮੀ ਦਾ ਹੈੱਡ ਜਿਹੜਾ ਉਹ ਨਿਯੁਕਤ ਕੀਤਾ ਆ। ਲੈਫਟੀਨੈਂਟ ਜਨਰਲ ਸਾਇਦ ਅਸੀਮ ਮੁਨੀਰ ਇਹ ਕਹਿੰਦੇ ਵੀ ਪਾਕਿਸਤਾਨ ਦੀ ਆਰਮੀ ਦੇ ਹੁਣ ਮੁਖੀ ਜਿਹੜੇ ਉੱਥੇ ਹੋਣਗੇ। ਪਿਛਲੇ ਸਮੇਂ ਦੇ ਵਿੱਚ ਆਰਮੀ ਦੇ ਚੀਫ ਉਹਨਾਂ ਦੇ ਜਾਵੇਦ ਬਾਜਵਾ ਉਹ ਰਿਟਾਇਰ ਜਿਹੜੇ ਉਹ
ਹੋਣਗੇ 29 ਨੂੰ, ਤੇ ਉਹਨਾਂ ਨੇ 6 ਸਾਲ ਤੱਕ ਜਿਹੜੇ ਉਸ ਅਹੁਦੇ ਦੇ ਉੱਤੇ ਰਹੇ ਆ, ਜਿਹਦੀ ਉੱਦਾਂ ਮਿਆਦ ਜਿਹੜੀ ਉਹ 3 ਸਾਲ ਦੀ ਜਿਹੜੀ ਉਹ ਰਹਿੰਦੀ ਸੀ। ਆਲਦੋ ਇਸ ਦੀ ਜਿਹੜੀ ਪ੍ਰਮੋਸ਼ਨ ਉੱਥੋਂ ਦੇ ਜਿਹੜੇ ਮੌਜੂਦਾ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਆ, ਉਸ ਦੇ ਦੁਆਰਾ ਜਿਹੜੀ ਆ ਉਸ ਨੂੰ ਕਰ ਦਿੱਤਾ ਗਿਆ ਆ। ਸੋ ਮੁਨੀਰ ਜਿਹੜੇ ਕਹਿੰਦੇ ਵੀ ਪਾਕਿਸਤਾਨ ਦੇ ਹੁਣ ਨਿਊਕਲੀਅਰ ਵੈਪਨਸ ਆਪਰੇਸ਼ਨਸ ਆ, ਉਸ ਨੂੰ ਵੀ ਉਹ ਹੁਣ ਓਵਰਸੀ ਕਰਨਗੇ, ਦੇਖਣਗੇ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਸਮਾਪਤੀ ਵੱਲ ਆ, ਤੇ ਇੱਕ ਵਾਰੀ ਆਪਾਂ ਸਮਾਪਤੀ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮਾਂ ਬਾਰੇ ਦੱਸਦੇ ਜਾਈਏ। ਜੀ, ਇਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਆਤਮਿਕ ਆਨੰਦ ਜਿਹੜਾ ਉਹ ਆਵੇਗਾ, ਤੇ 11 ਤੋਂ 1 ਵਜੇ ਤੱਕ ਫਿਰ ਪ੍ਰੋਗਰਾਮ ਆਵੇਗਾ ਨਜ਼ਰੀਆ। 1 ਤੋਂ 2:30 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ, ਕੁਝ ਗੱਲਾਂ ਕੁਝ ਗੀਤ। 3 ਤੋਂ 4 ਵਜੇ ਦੇ ਵਿੱਚ ਸਾਂਝੀ ਸੱਥ, 4 ਤੋਂ 5:30 ਵਜੇ ਤੱਕ ਘਰ ਸੰਸਾਰ, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ ਖਬਰਾਂ ਦਾ ਬੁਲੇਟਿਨ ਅਮਰੀਕਾ ਦੀਆਂ ਕੈਲੀਫੋਰਨੀਆ ਦੀਆਂ, ਤੇ 6 ਤੋਂ 8 ਵਜੇ ਦੇ ਵਿੱਚ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜੀ ਗੁਰਬਾਣੀ ਦਾ ਸ਼ਾਮ ਦੇ ਦੀਵਾਨ, ਤੇ 8:30 ਵਜੇ ਦੀਪਕ ਸ਼ਰਮਾ ਹੋਣਾ ਦੇ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ। ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।